ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 21 ਮਈ ਦਿਨ ਹੈਗਾ ਆ ਜੀ ਸ਼ੁੱਕਰਵਾਰ, ਅਤੇ ਅੱਜ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਸ਼ਰਮਾ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਔਰ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਸਾਨੂੰ ਇਸ ਵੇਲੇ ਪੰਜਾਬੀ ਰੇਡੀਓ USA ਤੇ ਸੁਣਦੇ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਰੋਜ਼ਾਨਾ ਮਿੰਟੂ ਜੀ ਆਉਂਦੇ ਨੇ, ਪਰ ਅੱਜ ਕੁਛ ਜਿਹੜੇ ਜੀ ਘਰੇਲੂ ਕਾਰਨ ਕਰਕੇ ਜਿਹੜੇ ਉਹ ਅੱਜ ਆਪਣੇ ਨਾਲ ਜਿਹੜੇ ਉਹ ਨਹੀਂ ਜੁੜ ਸਕੇ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਆਪਣੇ ਨਾਲ ਮੁੜ ਦੁਬਾਰਾ ਜਿਹੜਾ ਉਹ ਜੁੜਨਗੇ। ਅਤੇ ਪ੍ਰਵੀਨ ਜੀ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪੋਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ, ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਜੀਤ ਅਟਵਾਲ 559 374 4541 ਦੇ ਉੱਤੇ। ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵੁੱਡ, ਹਰਜੀਤ ਸਿੰਘ ਡੇਲ ਸਿਟੀ, ਜ਼ੈਂਡਰ ਮੌਰਗੇਜ ਅਤੇ ਰੀਅਲ estate ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕਾਲ ਕਰੋ ਮੋਹਨ ਚੀਮਾ ਹੁਣਾਂ ਨੂੰ 559 905 2575 5590525575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੁਣਾਂ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ। ਫੋਨ ਨੰਬਰ 415 909 0503 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਗੱਲਬਾਤ ਦਾ ਸਿਲਸਿਲਾ ਪ੍ਰਵੀਨ ਜੀ ਆਪਾਂ ਸ਼ੁਰੂ ਕਰਦੇ ਜਾਈਏ। ਗੱਲ ਹੀ ਆਪਾਂ ਜਿਹੜੀ ਆ ਪ੍ਰਵੀਨ ਜੀ ਕਰਦੇ ਹਾਂ ਵੀ ਜੋ ਰਾਈਟ ਨਾਓ ਕਰੋਨਾ ਨੂੰ ਲੈ ਕੇ ਹਾਲਾਤ ਆ ਕਿੱਦਾਂ ਦੇ ਜਿਹੜੇ ਉਹ ਚੱਲ ਰਹੇ ਆ। ਪ੍ਰਧਾਨ ਮੰਤਰੀ ਨੇ ਵੀ ਕਹਿੰਦੇ ਮਾੜਾ ਜਿਹਾ ਰੋਕ ਕੇ ਦਿਖਾਇਆ ਆ ਫਿਰ। ਹਾਂਜੀ ਬਿਲਕੁਲ, ਪ੍ਰਧਾਨ ਮੰਤਰੀ ਸਾਹਿਬ 'ਚ ਕਲਾ ਜ਼ਰੂਰ ਹੈਗੀ ਆ। ਇਹ ਸਾਨੂੰ ਮੰਨਣਾ ਪੈਣਾ ਕਿ ਜਦੋਂ ਗੱਲ ਉਹਨਾਂ 'ਤੇ ਆਵੇ ਤਾਂ ਉਹ ਗੱਲ ਨਾ ਇਮੋਸ਼ਨਲ ਕਾਰਡ ਖੇਡ ਜਾਂਦੇ ਆ। ਇਹ ਪਹਿਲੀ ਦਫਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਇਮੋਸ਼ਨਲ ਕਾਰਡ ਸਾਡੇ ਜਿਹੜੇ ਪ੍ਰਧਾਨ ਸੇਵਕ ਸਾਹਿਬ ਨੇ ਉਹਨਾਂ ਨੇ ਖੇਡੇ ਆ, ਪਰ ਉਹਨਾਂ ਦੇ ਬਿਆਨ 'ਤੇ ਆਪਾਂ ਆਵਾਂਗੇ। ਉਸ ਤੋਂ ਪਹਿਲਾਂ ਆਪਾਂ ਚਰਚਾ ਕਰ ਲੈਂਦੇ ਕਿ ਅੱਜ ਕਰੋਨਾ ਦੇ ਹਾਲਾਤ ਕੀ ਰਹੇ ਪੂਰੇ ਭਾਰਤ ਦੇ ਵਿੱਚ। ਤਾਂ ਅੱਜ 2,59,551 ਕੇਸ ਸਾਹਮਣੇ ਆਏ, ਜਿਹਦੇ ਨਾਲ ਭਾਰਤ ਦੇ ਵਿੱਚ ਕੁੱਲ ਕੇਸਾਂ ਦੀ ਗਿਣਤੀ 2,60,31,991 ਟੱਪ ਗਈ ਆ। ਅਤੇ ਜੇਕਰ ਐਕਟਿਵ ਕੇਸਾਂ ਦੀ ਗੱਲ ਕਰੀਏ, ਇਸ ਵੇਲੇ ਜਿਹੜੇ ਠੀਕ ਹੋਏ ਨੇ ਐਕਟਿਵ ਕੇਸਿਸ ਜਿਹੜੇ ਨੇ ਉਹ 30 ਲੱਖ ਦੇ ਕਰੀਬ ਨੇ, ਜਿਹੜਾ 30,27,925 ਉਹਨਾਂ ਦੀ ਗਿਣਤੀ ਆ। ਅਤੇ ਜੇਕਰ ਆਪਾਂ ਰਿਕਵਰ ਦੀ ਗੱਲ ਕਰੀਏ, ਜਿਹਦੀ ਗੋਦੀ ਮੀਡੀਆ ਗੱਲ ਬਹੁਤ ਘੱਟ ਕਰਦਾ, ਕਿਉਂਕਿ ਇੱਥੇ ਦੋ ਤਰ੍ਹਾਂ ਦਾ ਨੈਰੇਟਿਵ ਕੰਮ ਕਰਦਾ। ਜਦੋਂ ਸਰਕਾਰਾਂ ਚਾਹੁਣ, ਜਦੋਂ ਸਰਕਾਰਾਂ ਨੂੰ ਲੱਗੇ ਕਿ ਹੁਣ ਕਰੋਨਾ ਜਿਹੜਾ ਉਹ ਫੈਲਣਾ ਚਾਹੀਦਾ, ਤਾਂ ਉਦੋਂ ਸਰਕਾਰਾਂ ਦੀਆਂ ਸਟੇਟਮੈਂਟਾਂ ਬੰਦ ਅਤੇ ਮੀਡੀਆ ਐਕਟਿਵ। ਜਦੋਂ ਇਹ ਲੱਗੇ ਕਿ ਹੁਣ ਕਰੋਨਾ ਰੁਕਣਾ ਚਾਹੀਦਾ, ਤਾਂ ਉਦੋਂ ਮੀਡੀਆ ਜਿਹੜਾ ਉਹ ਥੋੜ੍ਹਾ ਜਿਹਾ ਸਲੋ ਅਤੇ ਇਮੋਸ਼ਨਲੀ, ਅਤੇ ਸਰਕਾਰਾਂ ਫਿਰ ਐਕਟਿਵ। ਬਿਲਕੁਲ ਜਿਵੇਂ ਹੁਣ ਮੋਦੀ ਸਾਹਿਬ ਐਕਟਿਵ ਹੋਏ ਨੇ, ਇਹਨਾਂ ਦੇ ਬਿਆਨ ਆ ਰਹੇ ਨੇ। ਤਾਂ ਰਿਕਵਰ ਜਿਹੜੇ ਲੋਕ ਹੋਏ ਨੇ ਉਹਨਾਂ ਦੀ ਕੁੱਲ ਗਿਣਤੀ ਜਿਹੜੀ ਆ ਉਹ 2 ਕਰੋੜ ਤੋਂ ਪਾਰ ਆ। 2,27,12,735 ਲੋਕ ਜਿਹੜੇ ਆ ਰਿਕਵਰਡ ਹੋ ਚੁੱਕੇ ਆ। ਅਤੇ ਨਾਲ ਹੀ ਡੈਥ ਜਿਹੜੀਆਂ ਅੱਜ ਹੋਈਆਂ ਨੇ ਉਹਨਾਂ ਦੀ ਗਿਣਤੀ 4,209 ਆ। ਕੁੱਲ ਡੈਥ 2,91,000 ਨੂੰ ਟੱਪ ਚੁੱਕੀਆਂ ਨੇ। ਅਤੇ ਜਿਹੜੇ ਅੱਜ ਰਿਕਵਰਡ ਲੋਕ ਹੋਏ ਨੇ ਉਹਨਾਂ ਦੀ ਗਿਣਤੀ ਵੀ 3.5 ਲੱਖ ਤੋਂ ਬਾਹਰ ਆ। ਤਾਂ ਨਾਲ ਹੀ ਜਿਹੜੇ ਜੇ ਆਪਾਂ ਇਹ ਗੱਲ ਕਰੀਏ ਰਾਜ ਜੀ ਕਿ ਹੁਣ ਦੂਜੇ ਦੇਸ਼ਾਂ ਦੇ ਕੀ ਹਾਲਾਤ, ਦੂਜੀਆਂ ਸਟੇਟਾਂ ਦੇ ਕੀ ਹਾਲ ਆ, ਤਾਂ ਦਿੱਲੀ ਦੀ ਜੇ ਮੈਂ ਗੱਲ ਕਰਾਂ ਤਾਂ ਰਿਕਵਰੀ ਰੇਟ ਜਿਹੜਾ ਉਹਨਾਂ ਦਾ 95% ਨੂੰ ਟੱਚ ਕਰ ਚੁੱਕਾ, ਜਿਹੜਾ ਆਪਣੇ ਆਪ ਦੇ ਵਿੱਚ ਇੱਕ ਕਹਿ ਲਈ ਕਿ ਉਹਨੂੰ ਉਹ ਕਹਿਣਗੇ ਕਿ ਸਾਡੀ ਇੱਕ ਤਰ੍ਹਾਂ ਨਾਲ ਉਪਲਬਧੀ ਹੈ ਜਾਂ ਇੱਕ ਸਾਡੀ ਪ੍ਰਾਪਤੀ ਹੈ। ਤਾਂ ਡੈਥ ਰੇਟ ਉੱਥੇ ਹੈਗਾ 1.62, ਪੋਜ਼ੀਟਿਵਿਟੀ ਰੇਟ 4.76। ਬਿਹਾਰ ਥੋੜ੍ਹਾ ਜਿਹਾ ਡਾਊਨ ਜਾ ਰਿਹਾ। ਬਿਹਾਰ ਦੇ ਵਿੱਚ 98 ਕਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ ਅਤੇ 5,871 ਨਵੇਂ ਮਾਮਲੇ ਸਾਹਮਣੇ ਆਏ ਆ। ਜੇਕਰ ਕੇਸਿਸ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ ਹਾਲੇ ਵੀ ਪਹਿਲ 'ਤੇ ਚੱਲ ਰਿਹਾ, ਇੱਥੇ 29,000 ਕੇਸ ਆਇਆ ਸਾਹਮਣੇ। ਕਰਨਾਟਕਾ ਦੇ ਵਿੱਚ 28,000 ਕੇਸ ਆਇਆ। ਕੇਰਲਾ ਦੇ ਵਿੱਚ ਵੀ 27 ਸਮਥਿੰਗ ਕੇਸ ਆ। ਤਾਮਿਲਨਾਡੂ ਦੇ ਵਿੱਚ
35,000 ਨਵਾਂ ਕੇਸ ਆ ਜਿਹੜਾ ਉਹ ਸਾਹਮਣੇ ਆਇਆ। ਐਕਟਿਵ ਕੇਸ ਇੱਥੇ ਸਾਰੇ ਨਾਲੋਂ ਘੱਟ ਤਾਮਿਲਨਾਡੂ ਦੇ ਵਿੱਚ ਆ, ਹਾਲਾਂਕਿ ਜਿਹੜੇ ਨਵੇਂ ਕੇਸ ਉਹਨਾਂ ਦੀ ਗਿਣਤੀ ਜ਼ਿਆਦਾ, ਪਰ ਐਕਟਿਵ ਕੇਸ ਇੱਥੇ ਬਹੁਤ ਘੱਟ ਆ। ਰਿਕਵਰੀ ਚੰਗੀ ਆ। ਤਾਂ ਇਹ ਜਿਹੜੀਆਂ ਗੱਲਾਂ ਸੀ ਇਹ ਸਾਰੇ ਦੇਸ਼ ਦੇ ਹਾਲਾਤ ਨੇ। ਤਾਂ ਹੁਣ ਆਪਾਂ ਪੰਜਾਬ ਸਰਕਾਰ ਨੂੰ ਕਿਉਂ ਬਰੀ ਕਰਨਾ ਵਾ? ਜਿਹੜੀ ਪੰਜਾਬ ਸਰਕਾਰ ਆ ਇਹਦੀ ਕੀ ਕਾਰਵਾਈ ਹੈ ਕਰੋਨਾ ਨੂੰ ਲੈ ਕੇ, ਇਹ ਕੀ ਕਰ ਰਹੀ ਹੈ ਕਰੋਨਾ ਨੂੰ ਲੈ ਕੇ, ਇਹਨੇ ਮਤਲਬ ਕੀ ਇਹੋ ਜਿਹਾ ਕੀਤਾ ਜਿਹਦੀ ਆਪਾਂ ਖਬਰਾਂ ਚਰਚਾ ਕਰ ਸਕੀਏ। ਤਾਂ ਅੱਜ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ 10 ਗੱਲਾਂ ਦੱਸੀਆਂ ਜਿਹੜੇ ਇਹਨਾਂ ਨੇ ਕੰਮ ਕੀਤੇ। ਵੈਸੇ ਗਰਾਊਂਡ ਤੇ ਤਾਂ ਰਾਜ ਹੀ ਘੱਟ ਦਿੰਦਾ ਜਿਹੜਾ ਪੰਜਾਬ ਸਰਕਾਰ ਦਾ ਕੰਮ ਹੈ। ਤਾਂ ਇਹ ਕਹਿੰਦੇ ਆ ਪੰਜਾਬ ਸਰਕਾਰ ਵਾਲੇ, ਜਿਹੜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਇੱਕ ਰਿਪੋਰਟ ਆ ਸੂਬਾ ਸਰਕਾਰ ਵੱਲੋਂ ਇਸੇ ਹਫ਼ਤੇ, ਤਾਂ ਇਹ ਕਹਿੰਦੇ ਕਿ ਸ਼ਹਿਰਾਂ ਦੇ ਵਿੱਚ ਜਿਹੜੀਆਂ ਮੌਤਾਂ ਉਹ ਪਿੰਡਾਂ ਨਾਲੋਂ ਵੱਧ ਹੋ ਰਹੀਆਂ ਨੇ। ਤੇ ਇਹ ਦੱਸਦੇ ਆ ਕਿ ਪੰਜਾਬ ਦੇ ਸ਼ਹਿਰਾਂ ਦੇ ਵਿੱਚ 1,834 ਤੇ ਪਿੰਡਾਂ ਦੇ ਵਿੱਚ 1,254 ਬੰਦੇ ਜਿਹੜੇ ਆ ਕਰੋਨਾ ਵਾਇਰਸ ਕਰਕੇ ਮਰੇ ਆ। ਤਾਂ ਨਾਲ ਹੀ ਇਹ ਗੱਲ ਕਹਿੰਦੇ ਆ ਕਿ ਅਸੀਂ ਜੋ ਕੁਛ ਕਰ ਰਹੇ ਆ, ਤਾਂ ਇਹ ਕਹਿੰਦੇ ਕਿ ਜੀ ਅਸੀਂ ਜਿਹੜੇ ਐਕਟਿਵ ਮਾਮਲੇ ਆ ਉਹਨਾਂ ਨੂੰ ਅਸੀਂ ਗਿਣਤੀ ਘਟਾਉਣ ਵਾਸਤੇ ਸਾਡਾ ਜਿਹੜਾ ਅਮਲਾ ਉਹ ਫੀਲਡ ਦੇ ਵਿੱਚ ਫਿਰਦਾ ਵਾ। ਇੰਨੀਆਂ ਮੌਤਾਂ ਹੋ ਗਈਆਂ, ਇੰਨਾ ਉਹ ਹੋ ਗਿਆ ਤੇ ਇੰਨਾ ਵਾਹ ਹੋ ਗਿਆ। ਪਰ ਪੰਜਾਬ ਸਰਕਾਰ ਬਲੈਕ ਫੰਗਸ ਤੇ ਕਿਉਂ ਚੁੱਪ ਆ? ਜੇਕਰ ਕਰੋਨਾ ਮਹਾਮਾਰੀ ਆ ਤੇ ਇਹਨਾਂ ਨੇ ਬਲੈਕ ਫੰਗਸ ਨੂੰ ਵੀ ਤਾਂ ਮਹਾਮਾਰੀ ਐਲਾਨਿਆ। ਹਰ ਰੋਜ਼ ਮੌਤਾਂ ਹੋ ਰਹੀਆਂ ਨੇ। ਅੱਜ ਮੁਕਤਸਰ ਦੇ ਵਿੱਚ ਮੌਤਾਂ ਰਿਪੋਰਟ ਹੋਈਆਂ ਨੇ, ਰਾਜ ਜੀ 2 ਮੇਰੇ ਜ਼ਿਲ੍ਹੇ ਦੇ ਵਿੱਚ, ਦੋਨਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ। ਦੋਨਾਂ ਪੇਸ਼ੈਂਟਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ। ਪਰ ਉੱਥੇ ਵੇਖ ਲਓ ਕੈਪਟਨ ਸਾਹਿਬ ਦਾ ਕਦੋਂ ਕਿ ਬਿਆਨ ਆਉਂਦਾ ਕਿ ਭਾਈ ਹੁਣ ਬਲੈਕ ਫੰਗਸ ਨਾਲ ਵੀ ਜਿਹੜਾ ਤੁਸੀਂ ਨਜਿੱਠਣਾ ਵਾ। ਪਰ ਇਹ ਨਜਿੱਠਦੇ ਕਿਵੇਂ ਉਹ ਤੁਹਾਨੂੰ ਪਤਾ ਕਿ ਰਜਿੰਦਰਾ ਦੇ ਵਿੱਚੋਂ ਏਮਸ ਦਾ ਸਟਾਫ ਤੱਕ ਦੇ ਰਹਿਣ ਦਾ ਇੰਤਜ਼ਾਮ ਨਹੀਂ ਕਰ ਸਕਦੀ ਪੰਜਾਬ ਸਰਕਾਰ। ਤੇ ਹੁਣ ਆਪਾਂ ਆਈਏ ਮੋਦੀ ਸਾਹਿਬ ਦੇ ਬਿਆਨ ਤੇ। ਮੋਦੀ ਸਾਹਿਬ ਅੱਜ ਕਹਿੰਦੇ ਕਿ ਜੀ ਸਾਰਿਆਂ ਨੂੰ ਰਲ ਕੇ ਲੜਨਾ ਪੈਣਾ ਵਾ। ਇਹ ਜਿਹੜੀ ਬਿਮਾਰੀ ਆ ਬਹੁਤ ਵੱਡੀ ਆ। ਕੋਵਿਡ ਦੇ ਟਾਕਰੇ ਲਈ ਅਸਰਦਾਰ ਰਣਨੀਤੀ ਦੀ ਲੋੜ ਆ। ਤੇ ਵਾਇਰਸ ਕਹਿੰਦਾ ਕਪਟੀ ਅਤੇ ਬਹਿਰੂਪੀ ਹੈ। ਮੋਦੀ ਸਾਹਿਬ ਕਹਿੰਦੇ ਵਾਇਰਸ ਕਪਟੀ ਹੈ। ਪਰ ਤੁਸੀਂ ਇਹ ਦੇਖੋ ਕਿ ਹਾਂਜੀ, ਮੋਦੀ ਸਾਹਿਬ ਕਹਿੰਦੇ ਵਾਇਰਸ ਕਪਟੀ ਹੈ ਤੇ ਬਹਿਰੂਪੀ ਹੈ, ਪਰ ਸਰਕਾਰ ਦਾ ਕਿਹੜਾ ਇੱਕ ਰੂਪ ਹੈ? ਰਾਜੀ ਮੋਦੀ ਸਾਹਿਬ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਦੇ ਨੇ ਕੋਵਿਡ ਦੇ ਹਾਲਾਤਾਂ ਦੇ ਉੱਤੇ। ਤੇ ਪਿਛਲਾ ਵੀਰਵਾਰ ਮੇਰੇ ਖਿਆਲ ਉਹਦੇ 6 ਮਈ ਸੀ, ਤੇ ਉਹਦੇ ਇਹਨਾਂ ਨੇ ਮੀਟਿੰਗ ਕੀਤੀ ਛੱਤੀਸਗੜ੍ਹ ਦੇ ਮੁੱਖ ਮੰਤਰੀ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਹੋਰ ਸੂਬਿਆਂ ਦੇ ਨਾਲ। ਤਾਂ ਜਿਹੜੇ ਝਾਰਖੰਡ ਦੇ ਮੁੱਖ ਮੰਤਰੀ ਸੀਗੇ, ਮੇਰਾ ਖਿਆਲ ਉਹਨਾਂ ਦਾ ਨਾਮ ਸੀਗਾ, ਮੈਂ ਭੁੱਲਦਾ, ਮੇਰੇ ਨਾਮ ਜਦੋਂ ਯਾਦ ਆ ਗਿਆ ਮੈਂ ਜ਼ਰੂਰ ਦੱਸਾਂਗਾ। ਤਾਂ ਉਹ ਕਹਿੰਦੇ ਕਿ ਮੋਦੀ ਸਾਹਿਬ ਮੈਂ ਵੀ ਆਪਣਾ ਪੱਖ ਰੱਖਾਂ ਜਦੋਂ ਗੱਲਬਾਤ ਚੱਲ ਰਹੀ ਸੀਗੀ, ਜਿਵੇਂ ਹੁਣ ਆਪਾਂ ਗੱਲਬਾਤ ਕਰ ਰਹੇ ਹਾਂ। ਤਾਂ ਮੋਦੀ ਸਾਹਿਬ ਕਹਿੰਦੇ ਨਹੀਂ, ਤੁਸੀਂ ਸੁਣੋ, ਸਿਰਫ ਸੁਣੋ। ਉਸ ਤੋਂ ਬਾਅਦ ਛੱਤੀਸਗੜ੍ਹ ਦੇ ਮੁੱਖ ਮੰਤਰੀ ਸੀਗੇ, ਉਹਨਾਂ ਨੇ ਬੰਗਲਾਦੇਸ਼ ਦੇ ਮੁੱਦੇ ਤੇ ਗੱਲ ਕਰਨੀ ਸੀ। ਭੁਪੇਸ਼ ਬਘੇਲ ਉਹਨਾਂ ਦਾ ਨਾਮ ਹੈ। ਤਾਂ ਉਹ ਕਹਿੰਦੇ ਕਿ ਜੀ ਬੰਗਲਾਦੇਸ਼ ਤੁਸੀਂ ਰੈਮਡੇਸਿਵਿਰ ਕੀ ਲੈ ਲਈਏ। ਤਾਂ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਕਿ ਨਹੀਂ, ਤੁਸੀਂ ਇਹ ਬਾਅਦ 'ਚ ਦੇਖਾਂਗੇ। ਤਾਂ ਹੁਣੇ ਰੀਸੈਂਟਲੀ ਜਦੋਂ ਇਹਨਾਂ ਦੀ ਮੀਟਿੰਗ ਹੋਈ ਤੇ ਉਹਦੇ 'ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਸੀ ਮਮਤਾ ਬੈਨਰਜੀ, ਤੇ ਉਹਨਾਂ ਨੇ ਆਪਣਾ ਪੱਖ ਰੱਖਣਾ ਚਾਹਿਆ। ਪਰ ਮੋਦੀ ਸਾਹਿਬ ਤੁਹਾਨੂੰ ਪਤਾ ਪੱਖ ਸੁਣਦੇ ਕਿੱਥੇ ਆ ਕਿਸੇ ਦਾ। ਤੇ ਉਹੀ ਮੋਦੀ ਸਾਹਿਬ ਜਦੋਂ ਪ੍ਰੈਸ ਸਾਹਮਣੇ ਆਉਂਦੇ ਆ ਜਾਂ ਦੂਜੇ ਲੋਕਾਂ ਸਾਹਮਣੇ ਆਉਂਦੇ ਆ, ਕਹਿੰਦੇ ਜੀ ਅਸਰਦਾਰ ਰਣਨੀਤੀ ਤੇ ਟਾਕਰੇ ਰਲ ਕੇ ਟਾਕਰੇ ਦੀ ਲੋੜ ਆ। ਇਹ ਰਣਨੀਤੀ ਬਣਾਉਣੀ ਕਿਹਨੇ? ਮੋਦੀ ਸਾਹਿਬ। ਤੁਸੀਂ ਮੁੱਖ ਮੰਤਰੀਆਂ ਨੂੰ ਗੱਲ ਤੱਕ ਨਹੀਂ ਕਰਨ ਦਿੰਦੇ ਕਿ ਤੁਸੀਂ, ਤੁਹਾਡੇ ਇਕੱਲਿਆਂ 'ਚ ਇੰਨਾ ਮਾਦਾ ਹੈ ਕਿ ਤੁਸੀਂ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਉੱਥੋਂ ਦੇ PMO ਨੂੰ, SMO ਨੂੰ ਮਿਲੋਗੇ, DC ਨੂੰ ਮਿਲੋਗੇ। ਕਿ ਇੱਦਾਂ ਕੋਈ ਪ੍ਰਧਾਨ ਮੰਤਰੀ ਕਰ ਸਕਦਾ? ਕਿ ਪ੍ਰਧਾਨ ਮੰਤਰੀ ਇੱਕ ਐਟੀਟਿਊਡ ਰੱਖ ਕੇ ਕਿਸੇ ਵਾਇਰਸ ਦਾ ਖਾਤਮਾ ਕਰ ਸਕਦਾ? ਤੁਹਾਡੇ ਇਸੇ ਐਟੀਟਿਊਡ ਨੇ ਬੰਗਾਲ ਚੋਣਾਂ ਦੇ ਵਿੱਚ ਪ੍ਰਚਾਰ ਕਰਾਇਆ, ਤੁਸੀਂ ਪ੍ਰਚਾਰ ਕੀਤਾ, ਚਲੋ ਸਾਰਿਆਂ ਨੇ ਕੀਤਾ, ਪਰ ਤੁਸੀਂ ਚੋਣਾਂ ਨਹੀਂ ਟਾਲੀਆਂ। ਅੱਜ ਹਾਲਾਤ ਵੇਖ ਲਓ। ਤੁਸੀਂ UP ਦੇ ਵਿੱਚ ਪੰਚਾਇਤੀ ਚੋਣਾਂ ਕਰਾਈਆਂ ਵਿੱਚੇ ਵਾਇਰਸ ਦੇ, ਜਦੋਂ ਲਾਗ ਪੂਰੀ ਫੈਲੀ ਹੋਈ ਸੀ, ਤੁਸੀਂ ਕੁੰਭ ਨਹੀਂ ਰੋਕਿਆ। ਤਾਂ ਅੱਜ ਉੱਥੇ ਲਾਸ਼ਾਂ ਗੰਗਾ ਦੇ ਵਿੱਚ ਤੈਰ ਰਹੀਆਂ। ਪਰ ਉਹੀ ਲੋਕ ਜਦੋਂ 4 ਹੰਝੂ ਅੱਖਾਂ ਦੇ ਵਿੱਚੋਂ ਡੇਗ ਦਿੰਦੇ ਤੇ ਸਾਡੀ ਭੋਲੀ ਭਾਲੀ ਜਨਤਾ ਕਹਿੰਦੀ ਆ ਓਹੋ ਕਿੰਨਾ ਦੁੱਖ ਆ ਪ੍ਰਧਾਨ ਮੰਤਰੀ ਸਾਹਿਬ ਨੂੰ, ਤੇ ਇਹ ਗੱਲਾਂ ਦੇ ਵਿੱਚ ਆ ਜਾਂਦੇ ਆ। ਪਰ ਅਸਲ ਦੇ ਵਿੱਚ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਰਕਾਰ ਦੇ 2 ਰੂਪ ਆ। ਇਹ ਵਾਇਰਸ ਨੂੰ ਕਹਿੰਦੇ ਕਿ ਵਾਇਰਸ ਕਪਟੀ ਆ, ਬਹਿਰੂਪੀ ਆ। ਮੈਂ ਕਹਿੰਦਾ ਸਰਕਾਰ ਦੇ 2 ਰੂਪ ਆ। ਇੱਕ ਉਹ ਆ ਜਿਹੜਾ ਮੀਡੀਆ 'ਚ ਦਿਖਾਉਣਾ ਲੋਕਾਂ ਨੂੰ, ਜਿਹੜਾ ਭੋਲੇ ਭਾਲੇ ਲੋਕਾਂ ਨੂੰ ਦਿਖਾਉਣਾ। ਇੱਕ ਉਹ ਆ ਜਿਹੜਾ ਇਹ ਅਸਲ ਰੂਪ ਦਿਖਾਉਂਦੇ ਆ ਮੀਟਿੰਗਾਂ ਦੇ ਵਿੱਚ। ਜੀ ਰਾਜ ਜੀ ਇਹਦੇ ਨਾਲੋਂ ਜ਼ਿਆਦਾ ਰੂਪ ਤਾਂ ਮੋਦੀ ਦੇ ਜਿਹੜੇ ਸਾਰਿਆਂ ਨੇ ਪਿਛਲੇ ਕਈ ਸਾਲਾਂ ਦੇ ਵਿੱਚ ਦੇਖ ਚੁੱਕੇ ਆ। ਜਿੱਥੇ ਜਾਂਦੇ ਆ ਉੱਦਾਂ ਦੇ ਇੱਦਾਂ ਸ਼ੋਅ ਕਰਦੇ ਆ ਵੀ ਉਹਦੇ ਨਾਲ ਦਾ ਉੱਥੋਂ ਦਾ ਬੰਦਾ ਹੀ ਜਿਹੜਾ ਉਹ ਕੋਈ ਨਹੀਂ ਆ। ਅਤੇ ਨਕਲੀ ਮਗਰਮੱਛ ਵਾਲੇ ਜਿਹੜੇ ਹੰਝੂ ਕਹਿੰਦੇ ਆ ਨਾ, ਉਹ ਚੀਜ਼ ਜਿਹੜੀ ਆ ਬਹਾ ਕੇ ਇਹ ਬੰਦਾ ਜਿਹੜਾ ਉਹ ਦਿਖਾ ਦਿੰਦਾ ਅਤੇ ਲੋਕਾਂ ਨੂੰ ਪਿੱਛੇ ਲਾ ਲੈਂਦਾ ਆ। ਅਤੇ ਝਾਰਖੰਡ ਦੇ ਜਿਹੜੇ ਮੁੱਖ ਮੰਤਰੀ ਆ ਹਿਮੰਤ ਸੋਰੇਨ,
ਉਹ ਉਹਨਾਂ ਦਾ ਜਿਹੜਾ ਉਹ ਨਾਮ ਸੀਗਾ। ਹਿੰਮਤ ਸਿੰਘ। ਜੀ ਜੀ। ਤੇ ਹਾਂਜੀ ਹਿੰਮਤ ਅਗਲੀ ਸਿੰਘ। ਅਗਲੀ ਆਪਾਂ ਪ੍ਰਵੀਨ ਜੇ ਗੱਲ ਕਰੀਏ ਤਾਂ ਡੇਰਾ ਮੁਖੀ ਜਿਹੜਾ ਹੈਗਾ ਆ ਉਸ ਨੂੰ ਪੈਰੋਲ ਤੇ ਛੱਡਿਆ। ਹਾਂਜੀ, ਡੇਰਾ ਮੁਖੀ ਨੂੰ ਪੈਰੋਲ ਮਿਲ ਗਈ ਹੈ ਤੇ ਇਹ ਜਿਹੜੇ ਪੈਰੋਲ ਮਿਲੀ ਹੈ ਨਾ ਰਾਜ ਦੀ, ਇਹਦੇ ਚ ਹੈਰਾਨੀ ਨਹੀਂ ਹੋਈ ਕੋਈ, ਕਿਉਂਕਿ ਉਹ ਬੰਦਾ ਪਹਿਲਾਂ ਤੋਂ ਵਾਹ ਲਾ ਰਿਹਾ ਸੀ, ਉਹਦੇ ਲਈ ਗਰਾਊਂਡ ਤਿਆਰ ਕੀਤਾ ਜਾ ਰਿਹਾ ਸੀ ਬਕਾਇਦਾ। ਤੁਸੀਂ ਦੇਖੋ ਨਾ ਕਿ ਉਹ ਜਦੋਂ ਬੰਦਾ ਪਹਿਲਾਂ ਜਦੋਂ ਉਹਨੂੰ ਮੰਨ ਲਓ 27 ਅਗਸਤ 2017 ਦੀ ਗੱਲ ਹੈ ਜਦੋਂ ਉਹਨੂੰ ਸਜ਼ਾ ਜ਼ਾਬਤਾ ਹੋਇਆ, ਪਰ ਇਹ ਬੰਦਾ ਪਹਿਲਾਂ ਜਦੋਂ 17 ਮਈ ਦੀ ਗੱਲ ਆ ਜਦੋਂ ਇਹ ਪੈਰੋਲ ਦੇ ਲਈ ਉੱਥੋਂ ਦਾ ਜੇਲ੍ਹ ਸੁਪਰੀਡੈਂਟ ਹੈ, ਮੇਰਾ ਖਿਆਲ ਉਹਦਾ ਨਾਮ ਹੈਗਾ ਸੁਨੀਲ ਸਾਂਗਵਾਨ, ਉਹਨੂੰ ਇਹ ਬੇਨਤੀ ਕਰਦਾ ਮਤਲਬ ਮੈਨੂੰ ਪੈਰੋਲ ਦਿਓ। ਉਸ ਤੋਂ ਬਾਅਦ ਉਹਦੀ ਤਬੀਅਤ ਵਿਗੜ ਜਾਂਦੀ ਹੈ ਤੇ ਤਬੀਅਤ ਵਿਗੜ ਜਾਂਦੀ ਹੈ ਤੇ ਫਿਰ ਉਹਨੂੰ ਰੋਹਤਕ PGI ਲਿਜਾਇਆ ਜਾਂਦਾ ਹੈ। ਤੇ ਜਦੋਂ ਇੱਥੇ ਆਉਂਦਾ ਉਹ ਕਹਿੰਦੇ ਕਿ ਜੀ ਇਹ ਤਾਂ ਹਨੀਪ੍ਰੀਤ ਨੂੰ ਮਿਲਣ ਦੀ ਜਿੱਦ ਕਰਦਾ, ਪਰਿਵਾਰ ਵਾਲਿਆਂ ਦੇ ਨਾਲ ਮਿਲਦਾ ਹੈ, ਪਰ ਨਾਲ ਹੀ ਇਹ ਗੱਲ ਵੀ ਹੁੰਦੀ ਹੈ ਕਿ ਬਈ ਉਹ ਬੰਦਾ ਨਾਲੋਂ ਉਹਨਾਂ ਦੇ ਮਾਤਾ ਜੀ ਬਿਮਾਰ ਹੋ ਜਾਂਦੇ, ਤੇ ਜਦੋਂ ਮਾਤਾ ਜੀ ਬਿਮਾਰ ਹੋ ਜਾਂਦੇ ਹੈ ਫਿਰ ਤੁਹਾਨੂੰ ਪਤਾ ਹੈ ਕਿ ਅੱਜ ਜਿਹੜੀਆਂ ਆਪਾਂ ਖਬਰ ਤੇ ਗੱਲ ਕਰ ਰਹੇ ਹਾਂ, ਫਿਰ ਇਹ ਖਬਰ ਸਾਰਿਆਂ ਦੇ ਸਾਹਮਣੇ ਆ ਜਾਂਦੀ ਹੈ ਕਿ ਉਹਨਾਂ ਨੂੰ ਪੈਰੋਲ ਮਿਲੀ ਆ 48 ਘੰਟਿਆਂ ਦੀ ਤੇ ਉਹਨਾਂ ਨੂੰ ਗੁੜਗਾਉਂ ਲਿਆਂਦਾ ਜਾਂਦਾ ਤੇ ਉੱਥੇ ਜਿਹੜੀ ਆ ਉਹਨਾਂ ਦੀ ਮਾਤਾ ਉਹਨਾਂ ਦੇ ਨਾਲ ਮੁਲਾਕਾਤ ਕਰਦੀ ਆ। ਕਈ ਲੋਕ ਇਹ ਗੱਲ ਕਹਿੰਦੇ ਆ ਕਿ ਇਹ ਮੁਲਾਕਾਤ ਜਿਹੜੀ ਆ ਫਾਰਮ ਹਾਊਸ ਤੇ ਹੋਈ ਆ, ਕੋਈ ਕੁਛ ਟਿਕਾਣਾ ਦੱਸ ਰਿਹਾ, ਕੋਈ ਕੁਛ ਟਿਕਾਣਾ ਦੱਸ ਰਿਹਾ, ਪਰ ਨਾਲ ਹੀ ਇਹਦੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਸਭ ਤੋਂ ਪਹਿਲਾਂ ਇਤਰਾਜ਼ ਬਣਦਾ ਸੀਗਾ ਸਾਡੀਆਂ ਜਿਹੜੀਆਂ ਧਾਰਮਿਕ ਜਥੇਬੰਦੀਆਂ, ਸਾਡੇ ਜਿਹੜੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ, ਉਹਨਾਂ ਨੇ ਇਤਰਾਜ਼ ਵੀ ਕੀਤਾ ਹੈ। ਦੇਖੋ ਅੱਧੀ ਅਧੂਰੀ ਖਬਰ ਨਹੀਂ ਸ਼ੇਅਰ ਕਰਨੀ ਚਾਹੀਦੀ। ਉਹਨਾਂ ਨੇ ਇਤਰਾਜ਼ ਜਤਾਇਆ ਹੈ ਕਿ ਇਹ ਜਿਹੜੀਆਂ ਜੋ ਵਾਪਰਿਆ ਗਲਤ ਆ। ਉਸ ਤੋਂ ਬਾਅਦ ਅੰਸ਼ੁਲ ਛਤਰਪਤੀ ਕੌਣ ਆ, ਜਿਹੜਾ ਪੱਤਰਕਾਰ ਮਾਰਨ ਦੇ ਦੋਸ਼ ਲੱਗਦੇ ਆ ਜਿਹੜੇ ਡੇਰਾ ਮੁਖੀ ਦੇ ਉੱਤੇ, ਉਹਨਾਂ ਦਾ ਨਾਮ ਸੀਗਾ ਰਾਮਚੰਦਰ ਛਤਰਪਤੀ, ਉਹਨਾਂ ਦਾ ਬੇਟਾ, ਤੇ ਉਹਨਾਂ ਨੇ ਇਤਰਾਜ਼ ਜਤਾਇਆ। ਉਹ ਕਹਿੰਦੇ ਕਿ ਜੀ ਜਿਹੜੀ ਪੈਰੋਲ ਆ ਇਹਨੂੰ ਪੈਰੋਲ ਨੂੰ ਅਸੀਂ ਇਹ ਨਾ ਕਿਵੇਂ ਕਿ 48 ਘੰਟਿਆਂ ਦੀ, ਉਹ ਕਹਿੰਦੇ ਕਿ ਰਾਹ ਪੱਧਰਾ ਕੀਤਾ ਜਾ ਰਿਹਾ, ਅਗਲੀ ਲੰਮੀ ਪੈਰੋਲ ਦੇ ਲਈ ਰਾਹ ਪੱਧਰਾ ਕੀਤਾ ਜਾ ਰਿਹਾ। ਤਾਂ ਇਹ ਚੀਜ਼ਾਂ ਕਿਉਂ ਨੇ? ਆਉਣ ਵਾਲੇ ਟਾਈਮ ਦੇ ਵਿੱਚ ਇਲੈਕਸ਼ਨਸ ਨੇ ਪੰਜਾਬ ਦੇ ਵਿੱਚ, ਤੇ ਉਸ ਤੋਂ ਬਾਅਦ ਹਰਿਆਣੇ ਦੀ ਵਾਰੀ ਵੀ ਆਉਣੀ ਆ। ਪੰਜਾਬ ਦੇ ਵਿੱਚ ਜਿਹੜਾ ਗੱਠਜੋੜ ਬਿਠਾਉਣ ਦੀ ਕੋਸ਼ਿਸ਼ BJP ਕਰ ਰਹੀ ਹੈ, ਇਹਨਾਂ ਨੂੰ ਇਹ ਹੈ ਕਿ ਦਲਿਤਾਂ ਦਾ ਮੁੱਖ ਮੰਤਰੀ ਐਲਾਨ ਤਾਂ ਹੋ ਸਕਦਾ, ਦਲਿਤ ਸਾਡੇ ਨਾਲ ਰਲ ਜਾਣ। ਉਸ ਤੋਂ ਬਾਅਦ ਕੀ ਹੈ ਕਿ ਜੇ ਡੇਰਾ ਮੁਖੀ ਨੂੰ ਪਲੋਸ ਲਾਂਗੇ, ਮਤਲਬ ਪਲੋਸ ਨਹੀਂ ਹੁੰਦਾ ਨਾ ਕਿ ਬਈ ਤੈਨੂੰ ਬਾਹਰ ਕੱਢਾਂਗੇ, ਤੂੰ ਬਾਹਰ ਆ ਜੀ, ਹਨਾ, ਤਾਂ ਉਸ ਤੋਂ ਬਾਅਦ ਚੀਜ਼ਾਂ ਸੈੱਟ ਹੁੰਦੀਆਂ। ਸਿਆਸਤ ਨੇ ਬੰਦੇ ਵਰਤਨੇ ਆ, ਸਿਆਸਤ ਨੇ ਘਟਨਾਵਾਂ ਵਰਤਣੀਆਂ, ਸਿਆਸਤ ਨੇ ਇੰਸੀਡੈਂਟ ਵਰਤਣੇ ਆ, ਸਿਆਸਤ ਨੇ ਐਕਸੀਡੈਂਟ ਵਰਤਣੇ ਆ, ਸਾਰਾ ਕੁਛ ਸਿਆਸਤ ਵਰਤਦੀ ਆ। ਤਾਂ ਹੁਣ ਕੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਮਾਲਵਾ ਕਾਡਰ ਆ, ਮਾਲਵਾ ਬੈਲਟ ਹੈ ਜਿਹਦੇ, ਉੱਥੇ ਡੇਰੇਦਾਰ ਦੀਆਂ ਬਾਹਲਾ ਨਹੀਂ 40 ਤੋਂ 45 ਸੀਟਾਂ ਤੇ ਰਸੂਖ ਹੈਗਾ। ਤਾਂ ਪੰਜਾਬ ਦੇ ਵਿੱਚ BJP ਨੂੰ ਲੱਗਦਾ ਕਿ ਇੱਥੇ ਇਹ ਸਾਡੀ ਸ਼ਾਇਦ ਗੋਟੀ ਮਾੜੀ ਮੋਟੀ ਸੈੱਟ ਕਰ ਦੂ, ਪਿੰਡਾਂ ਦੇ ਵਿੱਚ ਨਿਕਲਣ ਜੋਗੇ ਹੋ ਜਾਣਗੇ। ਤਾਂ ਇਹ ਚੀਜ਼ਾਂ ਫੀਲਡ ਦੇ ਵਿੱਚ ਵੇਖਣ ਨੂੰ ਵੀ ਮਿਲੀਆਂ। ਜਿਹੜੇ ਇੱਥੋਂ ਦੇ ਡੇਰੇਦਾਰ ਦੇ ਜਿਹੜੇ ਪ੍ਰੇਮੀ ਆ, ਉਹ ਹੌਲੀ ਹੌਲੀ ਕਿਸਾਨ ਅੰਦੋਲਨ 'ਚੋਂ ਬੈਕ ਹੁੰਦੇ ਆ। ਉਹ ਹੌਲੀ ਹੌਲੀ ਇਹ ਸਟੇਟਮੈਂਟਾਂ ਦਿੰਦੇ ਆ ਕਿ ਹਾਂ ਅਸੀਂ 2017 ਦੇ ਵਿੱਚ ਅਕਾਲੀ ਦਲ ਨੂੰ ਵੋਟ ਪਾਈ ਸੀ, ਤੇ ਉਹ ਹੌਲੀ ਹੌਲੀ ਪ੍ਰੋ ਕਾਂਗਰਸ ਵੀ ਹੁੰਦੇ ਆ। ਜਦੋਂ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਕੈਪਟਨ ਸਰਕਾਰ ਸਾਡੇ ਤੇ ਕੇਸ ਆ ਜਿਹੜੇ ਵਾਪਸ ਲਏਗੀ, ਤਾਂ ਇੱਕ ਰਿਲੈਕਸੇਸ਼ਨ ਦਿੱਤੀ ਸੀ ਨਾ ਕੈਪਟਨ ਸਾਹਿਬ ਨੇ। ਆਪਾਂ ਦੇਖਦੇ ਹਾਂ ਕਿ ਹੌਲੀ ਹੌਲੀ ਸਤਸੰਗਾਂ ਹੋਣ ਲੱਗਦੀਆਂ, ਤਾਂ ਸਾਰਾ ਕੁਛ ਆ। ਤਾਂ ਹੁਣ ਜਿਹੜਾ ਤਾਜ਼ਾ ਐਪੀਸੋਡ ਆ, ਇਹਨੂੰ ਲੋਕ ਇਹ ਜੋੜ ਕੇ ਦੇਖ ਰਹੇ ਜਿਹੜੇ ਸਿਆਸੀ ਮਾਹਰ ਨੇ ਕਿ ਜਿਹੜਾ ਡੇਰਾ ਮੁਖੀ ਨੂੰ ਭਾਜਪਾ ਇਸ ਤਰ੍ਹਾਂ ਪਲੋਸ ਰਹੀ ਆ 48 ਘੰਟਿਆਂ ਦੀ ਪੇਰੋਲ ਜਾਂ ਉਸ ਤੋਂ ਲੰਮੀ ਪੇਰੋਲ ਦੀਆਂ ਚਰਚਾਵਾਂ, ਤਾਂ ਇਹ ਸਿਰਫ ਤੇ ਸਿਰਫ ਮਹਿਜ਼ ਜੋ ਪੋਲੀਟੀਕਲ ਇੱਕ ਐਪੀਸੋਡ ਹੋਣਾ ਵਾ ਆਉਣ ਵਾਲੇ ਟਾਈਮ ਦੇ ਵਿੱਚ, ਤਾਂ ਉਹਦੇ ਨਾਲ ਜੋੜ ਕੇ ਲੋਕ ਦੇਖ ਰਹੇ ਕਿ ਇਹ ਬੰਦੇ ਦੀ ਉਦੋਂ ਲੋੜ ਪਏਗੀ ਤਾਂ ਉਦੋਂ ਪ੍ਰੇਮੀਆਂ ਦਾ ਇੱਕ ਕਾਡਰ ਆ, ਪ੍ਰੇਮੀਆਂ ਦਾ ਇੱਕ ਪੋਲੀਟੀਕਲ ਵਿੰਗ ਆ, ਡੇਰੇ ਦਾ ਇੱਕ ਪੋਲੀਟੀਕਲ ਵਿੰਗ ਆ। ਹੁਣ ਦੇਖਣ ਨੂੰ ਦੇਖੋ ਤੁਸੀਂ, ਇੱਕ ਡੇਰਾ, ਉਹਨੇ ਬੰਦੇ ਨੇ ਕਿਸੇ ਨੇ ਡੇਰਾ ਚਲਾਉਣਾ ਤਾਂ ਉਹਦਾ ਪੋਲੀਟਿਕਸ ਨਾਲ ਕੀ ਲੈਣਾ ਦੇਣਾ, ਪਰ ਇਸ ਬੰਦੇ ਨੇ ਪੋਲੀਟੀਕਲ ਵਿੰਗ ਬਣਾਇਆ ਹੋਇਆ। ਉਹ ਵਿੰਗ ਵੇਵ ਡਿਸਾਈਡ ਕਰਦਾ, ਉਹ ਵਿੰਗ ਪੋਲੀਟੀਕਲ ਡੀਲਾਂ ਕਰਦਾ, ਉਹ ਨਫੇ ਨੁਕਸਾਨ ਵੇਂਦਾ। ਇਹ ਨਫੇ ਨੁਕਸਾਨ ਦੇ ਵਿੱਚ ਹੀ ਨਿਕਲਿਆ ਜਿਹੜਾ ਅੱਜ ਇਹ ਸੁਨਾਰੀਆ ਜੇਲ੍ਹ ਦੇ ਵਿੱਚ ਬੰਦਾ, ਕਿਉਂਕਿ ਇਹ ਬੰਦੇ ਨੇ ਅਮਿਤ ਸ਼ਾਹ ਨੂੰ ਮਿਲਣ ਤੋਂ ਇਨਕਾਰ ਕੀਤਾ। ਉਹ ਕਹਿੰਦੇ ਚੱਲ ਕੋਈ ਨਹੀਂ, ਫਿਰ ਤੈਨੂੰ ਵੇਖਦੇ ਆ। ਤਾਂ ਉਹ ਅੱਜ ਉਹਦਾ ਨੁਕਸਾਨ ਭੁਗਤ ਰਿਹਾ ਬੰਦਾ ਖੁਦ। ਪਰ ਰੌਲਾ ਇਹ ਆ ਕਿ ਤੁਸੀਂ ਪੋਲੀਟੀਕਲ ਮਾਈਲੇਜ ਲਈ ਕਹਿ ਲਓ ਜਾਂ ਤੁਹਾਡੇ ਸਿਆਸੀ ਮਾਨਸ਼ੇ ਨੇ, ਤਾਂ ਤੁਸੀਂ ਇਹਨੂੰ ਪੇਰੋਲ ਦਿੱਤੀ ਆ। ਪਰ ਦੂਜੇ ਪਾਸੇ ਸਾਡੇ ਜਿਹੜੇ ਬੰਦੀ ਸਿੰਘ ਨੇ, ਭਾਵੇਂ ਉਹ ਬੇਅੰਤ ਕਤਲ ਕੇਸ ਦੇ ਵਿੱਚ ਨੇ ਜਾਂ ਕਿਸੇ ਹੋਰ, ਕੀ ਉਹ ਬੰਦੇ ਉਹਨਾਂ ਦਾ ਪੈਰੋਲ ਹੱਕ ਨਹੀਂ ਬਣਦਾ? ਬਿਲਕੁਲ ਬਣਦਾ। ਇੱਕ ਕੁੜੀ ਸੀ ਇੱਥੇ ਨਤਾਸ਼ਾ ਨਰਵਾਲ, ਤੁਸੀਂ ਨਾਮ ਸੁਣਿਆ ਹੋਣਾ, ਉਹਨੂੰ ਆਪਣੇ ਪਿਓ ਦੇ ਕ੍ਰਿਮੀਨੇਸ਼ਨ ਤੱਕ ਦੀ ਇਜਾਜ਼ਤ ਨਹੀਂ ਮਿਲੀ ਸੀ, ਬਹੁਤ ਮੁਸ਼ਕਿਲ ਨਾਲ ਮਿਲੀ।
ਇੱਥੇ ਵਰਵਰਾ ਰਾਓ ਵਰਗੇ ਲੋਕ ਆ ਜਿਹੜੇ ਵਿਚਾਰੇ 85 ਸਾਲ ਦੇ, ਤੇ ਉਹਨਾਂ ਨੂੰ ਪੈਰੋਲ ਨਹੀਂ ਮਿਲਦੀ, ਉਹਨਾਂ ਦਾ ਵਿਚਾਰਿਆਂ ਦਾ ਜਿਹੜਾ ਵਾਸ਼ਰੂਮ ਆ ਜਾਂ ਉਹਨਾਂ ਦਾ ਜਿਹੜਾ ਮਤਲਬ ਜੰਗਲ ਪਾਣੀ ਆ ਉਹ ਕੱਪੜਿਆਂ ਦੇ ਵਿੱਚ ਨਿਕਲ ਜਾਂਦਾ। ਇਸ ਤੱਕ ਹਾਲਾਤ ਮਾੜੇ ਹੋ ਗਏ ਸੀਗੇ ਉਹਨਾਂ ਦੇ, ਤਾਂ ਉਹਨਾਂ ਲੋਕਾਂ ਨੂੰ ਨਹੀਂ ਹੈ। ਤਾਂ ਫਿਰ ਅਸੀਂ ਕਿਹੜੇ ਮੂੰਹ ਨਾਲ ਕਹੀਏ ਕਿ ਯਾਰ ਦੇਸ਼ ਦਾ ਕਾਨੂੰਨ, ਦੇਸ਼ ਦਾ ਸੰਵਿਧਾਨ ਇੱਕ ਆ। ਅਸੀਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਦੇਸ਼ ਦਾ ਸੰਵਿਧਾਨ ਹੈ ਤਾਂ ਸਾਰੇ ਲੋਕਾਂ ਵਾਸਤੇ ਇੱਕ, ਪਰ ਇਹਨੂੰ ਜਿਹੜੀਆਂ ਪਾਰਟੀਆਂ ਵਾ, ਜੋ ਸੱਤਾਧਾਰੀ ਲੋਕ ਹੁੰਦੇ ਆ, ਵਰਤਦੇ ਆਪਦੇ ਢੰਗ ਨਾਲ। ਜੀ 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 ਬਿਲਕੁਲ। ਸੋ ਇਹਦਾ ਵੀ ਹੁਣ ਪਤਾ ਨਹੀਂ ਆਉਣ ਵਾਲੇ ਸਮੇਂ 'ਚ ਕੀ ਬਣਨਾ ਹੈ। ਉੱਧਰ ਕਿਸਾਨਾਂ ਨੇ ਮੋਦੀ ਨੂੰ ਲਿਖੀ ਹੈ ਚਿੱਠੀ, ਕਿਹਾ ਗੱਲਬਾਤ ਕਰਨਾ ਤੁਹਾਡੀ ਜ਼ਿੰਮੇਵਾਰੀ। ਦੇਖੋ, ਹਾਂਜੀ ਬਿਲਕੁਲ, ਕਿਸਾਨਾਂ ਨੇ ਨਾ ਮੋਦੀ ਸਾਹਿਬ ਨੂੰ ਚਿੱਠੀ ਲਿਖੀ ਹੈ, ਤੇ ਚਿੱਠੀ ਲਿਖ ਕੇ ਕਹਿੰਦੇ ਕਿ ਜੀ ਜਿਹੜੀ ਜ਼ਿੰਮੇਵਾਰੀ ਹੈ, ਤੁਸੀਂ ਉਸ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ, ਤੇ ਤੁਸੀਂ ਲੋਕਤੰਤਰ ਦੀ ਸਭ ਤੋਂ ਵੱਡੀ ਸੀਟ ਤੇ ਬੈਠੇ ਹੋ, ਤੇ ਉਹ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਇੱਥੇ ਆ ਕੇ ਸਾਡੇ ਨਾਲ ਗੱਲਬਾਤ ਕਰੋ। ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ 22 ਤਰੀਕ ਦੀ ਉਹ ਗੱਲਬਾਤ ਜਿਹੜੀ ਆ ਉਹ ਬੰਦ ਆ, ਤੇ ਉਸ ਤੋਂ ਬਾਅਦ ਕੋਈ ਜਿਹੜਾ ਚੈਨਲ ਆ ਸਰਕਾਰ ਨੇ ਸ਼ੁਰੂ ਨਹੀਂ ਕੀਤਾ ਡੈਡਲੌਕ ਨੂੰ ਤੋੜਨ ਦੇ ਲਈ, ਡਾਇਲੋਗ ਕਰਨ ਦੇ ਲਈ। ਤਾਂ ਅਸਲ ਦੇ ਵਿੱਚ ਹਾਲਾਤ ਕੀ ਨੇ ਰਾਜ ਜੀ? ਹਾਲਾਤ ਇਹ ਆ ਕਿ ਪਹਿਲੀ ਗੱਲ ਤਾਂ ਜਦੋਂ ਸਰਕਾਰ ਨੇ ਡਾਇਲੋਗ ਬੰਦ ਕੀਤਾ ਸੀਗਾ, ਤਾਂ ਸਰਕਾਰ ਨੇ ਖੁਦ ਬੰਦ ਕੀਤਾ ਡਾਇਲੋਗ। ਸਾਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਡਾਇਲੋਗ ਤੋਂ ਕਿਸਾਨ ਨਹੀਂ ਭੱਜੇ, ਡਾਇਲੋਗ ਤੋਂ ਸਰਕਾਰ ਭੱਜੀ ਆ। ਤਾਂ ਸਰਕਾਰ ਨੇ ਕਿਹਾ ਸੀਗਾ ਕਿ ਅਸੀਂ ਆਪਦੀ ਵਾਹ ਲਾ ਲਈ, 11 ਮੀਟਿੰਗਾਂ ਕਰ ਲਈਆਂ, 11 ਮੀਟਿੰਗਾਂ ਦੇ ਵਿੱਚ ਗੱਲ ਕਿਸੇ ਤਣ ਪੱਤਣ ਨਹੀਂ ਲੱਗੀ। ਇਸ ਕਰਕੇ ਸਾਨੂੰ ਹੁਣ ਲੱਗਦਾ ਕਿ ਜਿਹੜੇ ਕਿਸਾਨ ਆ ਉਹ ਇੱਕ ਵਾਰੀ ਬੈਠ ਕੇ ਜਿਹੜਾ ਆਪਦਾ ਪੜਚੋਲ ਕਰਨ। ਤਾਂ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਪ੍ਰਧਾਨ ਮੰਤਰੀ ਸਾਹਿਬ ਦਾ ਬਿਆਨ ਵੀ ਆਉਂਦਾ ਹੈ ਕਿ ਜਿਹੜੇ ਕਿਸਾਨ ਨੇ ਮੇਰੇ ਕੋਲ ਇੱਕ ਟੈਲੀਫੋਨ ਕਾਲ ਜਿੰਨੇ ਦੂਰ ਨੇ, ਵੀ ਇੱਕ ਟੈਲੀਫੋਨ ਕਾਲ ਚਾਹੀਦੀ ਆ, ਮੈਥੋਂ ਕਿਸਾਨ ਵਾਲੀ ਦੂਰ ਨਹੀਂ, ਪਰ ਉਹ ਟੈਲੀਫੋਨ ਨੰਬਰ ਕੀ ਆ ਹਾਲੇ ਤੱਕ ਕਿਸੇ ਨੂੰ ਪਤਾ ਨਹੀਂ ਲੱਗਿਆ। ਤਾਂ ਹੁਣ ਕਿਸਾਨ ਕਹਿੰਦੇ ਨੇ ਕਿ ਤੁਸੀਂ ਜੀ ਸਾਡੇ ਨਾਲ ਗੱਲ ਕਰੋ ਤਾਂ ਇਹ ਕਰੋ, ਪਰ ਜੇਕਰ ਕਿਸਾਨ ਜਿਹੜੇ ਆ ਰਾਜ ਜੀ ਹਾਲੇ ਵੀ ਸਰਕਾਰ ਤੋਂ ਤਵੱਕੋਂ ਰੱਖਦੇ ਆ ਕਿ ਸਰਕਾਰ ਉਹਨਾਂ ਦੇ ਪੱਖ ਦੀ ਗੱਲ ਕਰੇਗੀ ਜਾਂ ਮੋਦੀ ਸਾਹਿਬ ਉਹਨਾਂ ਨਾਲ ਗੱਲ ਕਰਨਗੇ, ਤਾਂ ਮੇਰੇ ਖਿਆਲ ਦੇ ਨਾਲ ਉਹ ਥੋੜ੍ਹਾ ਜਿਹਾ ਭਰਮ ਭੁਲੇਖੇ ਦੇ ਵਿੱਚ ਆ, ਕਿਉਂਕਿ ਸਰਕਾਰ ਨੇ ਕਸਰ ਕਿਹੜੀ ਛੱਡੀ ਆ? ਤੁਸੀਂ ਦੇਖੋ, ਇਸ ਅੰਦੋਲਨ ਨੂੰ ਬਦਨਾਮ ਕਰਨ ਦੇ ਲਈ ਸਰਕਾਰ ਨੇ ਕਸਰ ਕਿਹੜੀ ਛੱਡੀ ਆ? ਸਰਕਾਰ ਦੇ ਬੰਦੇ ਇਹ ਕਹਿੰਦੇ ਰਹੇ ਕਿ ਇੱਥੇ AK-47 ਲੈ ਕੇ ਬੈਠੇ ਨੇ। ਇਹਨਾਂ ਨੇ ਅੰਦੋਲਨਕਾਰੀ ਕਿਸਾਨਾਂ ਨੂੰ, ਜਿਨ੍ਹਾਂ ਦੇ ਵਿੱਚ ਹਿੰਦੂ ਵੀ ਆ, ਜਿਨ੍ਹਾਂ ਦੇ ਵਿੱਚ ਆੜਤੀਆ ਧਿਰ ਦੇ ਬੰਦੇ ਆ ਜਿਹੜੇ ਹਿੰਦੂ ਧਿਰ ਨਾਲ ਸੰਬੰਧਿਤ ਆ, ਜਿਨ੍ਹਾਂ ਦੇ ਵਿੱਚ ਮੁਸਲਮਾਨ ਵੀ ਆ, ਜਿਨ੍ਹਾਂ ਦੇ ਵਿੱਚ ਸਿੱਖ ਵੀ ਨੇ, ਤਾਂ ਉਹਨਾਂ ਬਾਰੇ ਇਹ ਕਿਹਾ ਕਿ ਖਾਲਿਸਤਾਨੀ ਨੇ। ਕਿਸੇ ਨੇ ਇਹ ਕਿਹਾ ਕਿ ਇਹ ਚਾਈਨਾ ਸਪੌਂਸਰਡ ਨੇ। ਕਿਸੇ ਨੇ ਇਹ ਕਿਹਾ ਕਿ ਖੱਟਰ ਸਾਹਿਬ ਕਹਿੰਦੇ ਕਿ ਜੀ ਜਿਹੜਾ ਕਰੋਨਾ ਵਾਇਰਸ ਫੈਲਿਆ ਇਹਦੇ ਤਾਂ ਕਾਰਨ ਹੀ ਕਿਸਾਨ ਨੇ। ਉਹ ਭਲਿਆ ਮਾਨਸਾ ਯੂਪੀ 'ਚ ਤਾਂ ਕਿਸਾਨ ਨਹੀਂ ਗਏ, ਯੂਪੀ 'ਚ ਤਾਂ ਕੁੰਭ ਹੋਇਆ ਸੀ, ਉੱਥੇ ਕਿਵੇਂ ਫੈਲ ਗਿਆ? ਜਿਹੜੇ ਇਲਾਕਿਆਂ 'ਚ ਕਿਸਾਨ ਨਹੀਂ ਗਏ, ਕੀ ਉੱਥੇ ਕਰੋਨਾ ਵਾਇਰਸ ਹੈ ਨਹੀਂ ਗਾ? ਸੋ ਇਹ ਉਹ ਲੋਕ ਨੇ ਜਿਨ੍ਹਾਂ ਨੇ ਹਰ ਨੈਰੇਟਿਵ ਨਾਲ, ਹਰ ਤਰੀਕੇ ਨਾਲ ਕਿਸਾਨੀ ਅੰਦੋਲਨ ਨੂੰ ਬਦਨਾਮ ਕੀਤਾ। ਹੋ ਸਕਦਾ ਮੇਰਾ ਜ਼ਹਿਨੀਅਤ, ਮੇਰਾ ਸੋਚਣ ਦਾ ਤਰੀਕਾ ਹੋਰ ਹੋਵੇ, ਲੋਕਾਂ ਨੂੰ ਇਹ ਚੀਜ਼ ਹੋਰ ਤਰੀਕੇ ਨਾਲ ਲੱਗੇ। ਡੈਮੋਕ੍ਰੇਸੀ ਦੇ ਵਿੱਚ, ਲੋਕਤੰਤਰ ਦੇ ਵਿੱਚ ਅਸੀਂ ਸਰਕਾਰ ਨੂੰ ਅਰਜ਼ੋਈ ਕਰ ਸਕਦੇ ਹਾਂ, ਪਰ ਤੁਹਾਨੂੰ ਜੇ ਤੁਸੀਂ ਸਰਕਾਰ ਨੂੰ ਅਰਜ਼ੋਈ ਇਸ ਆਸ ਨਾਲ ਕਰੋਗੇ ਕਿ ਸਰਕਾਰ ਖੇਤੀ ਕਾਨੂੰਨ ਰੱਦ ਕਰ ਦੂਗੀ, ਤਾਂ ਮੇਰੇ ਖਿਆਲ ਨਾਲ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰੇਗੀ। ਕਿਉਂਕਿ ਬੀਤੇ ਦਿਨੀ ਖਬਰਾਂ ਸੁਣਨ ਨੂੰ ਮਿਲੀਆਂ ਸੀਗੀਆਂ ਕਿ ਰਾਜੇਵਾਲ ਦੀ ਤੇ ਅਮਿਤ ਸ਼ਾਹ ਦੀ ਕੋਈ ਮੀਟਿੰਗ ਹੋਈ ਹੈ, ਤਾਂ ਉਸ ਮੀਟਿੰਗ ਦੇ ਵਿੱਚ ਵੀ ਇਹੀ ਗੱਲ ਨਿਕਲ ਕੇ ਬਾਹਰ ਆਈ ਕਿ ਖੇਤੀ ਕਾਨੂੰਨ ਰੱਦ ਨਹੀਂ ਹੋਊ। ਤੇ ਪਰ ਸ਼ਰਤ ਇਹ ਹੈ ਕਿ ਤੁਹਾਡੀ ਗੱਲਬਾਤ ਹੋਊਗੀ ਕਿਹੜੇ ਪੱਧਰ ਤੇ? ਤੁਸੀਂ ਕਹਿਣਾ ਕਿ ਖੇਤੀ ਕਾਨੂੰਨ ਰੱਦ ਕੀਤੇ ਬਿਨਾਂ ਅਸੀਂ ਗੱਲ ਨਹੀਂ ਕਰਨੀ, ਹੋਰ ਕੋਈ ਸਰਕਾਰ ਕਹਿੰਦੀ ਹੈ ਕਾਨੂੰਨ ਰੱਦ ਨਹੀਂ ਹੋਣੇ, ਹੋਰ ਗੱਲ ਕਰੋ। ਤਾਂ ਦੇਖਦੇ ਹਾਂ ਚਿੱਠੀ ਕਦੋਂ ਲਿਖੀ ਜਿਹੜੀ ਹੈ ਕਿਸਾਨਾਂ ਦੀ। ਮੋਦੀ ਸਾਹਿਬ ਪੜ੍ਹਦੇ ਆ, ਵੈਸੇ ਉਹਨਾਂ ਕੋਲੇ ਲੋਕਾਂ ਦੀਆਂ ਲਿਖੀਆਂ ਚਿੱਠੀਆਂ ਪੜ੍ਹਨ ਦਾ ਸਮਾਂ ਥੋੜ੍ਹਾ ਜਿਹਾ ਘੱਟ ਹੀ ਹੈ। ਜੀ 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 ਬਿਲਕੁਲ। ਹੁਣ ਦੇਖੋ, ਜਿਹੜਾ ਗੁਜਰਾਤ ਵਿੱਚ ਤਾਂ ਕਹਿੰਦੇ ਜਾ ਕੇ ਹਵਾਈ ਸਰਵੇਖਣ ਵੀ ਕਰ ਆਏ ਆ, ਅਤੇ ਇੱਥੇ ਜਿਹੜੇ ਲਾਗੇ ਬੈਠੇ ਉਹ ਤਾਂ ਇਹਨੂੰ ਜਿਹੜੇ ਉਹ ਦਿਸਦੇ ਵੀ ਨਹੀਂ ਹੈਗੇ। ਪੱਤਰਕਾਰ ਤਰੁਣ ਤੇਜਪਾਲ ਬਲਾਤਕਾਰ ਦੇ ਇਲਜ਼ਾਮਾਂ ਤੋਂ ਬਰੀ। ਦੇਖੋ, ਪੱਤਰਕਾਰ ਤਰੁਣ ਤੇਜਪਾਲ ਨਾ ਤਹਿਲਕਾ ਮੈਗਜ਼ੀਨ ਦਾ ਸਾਬਕਾ ਸੰਪਾਦਕ ਹੈ ਇਹ, ਤੇ ਇਹਦੇ ਖਿਲਾਫ ਗੋਆ ਦੀ ਇੱਕ ਅਦਾਲਤ ਨੇ ਮਾਮਲਾ ਦਰਜ ਕੀਤਾ ਸੀ ਬਲਾਤਕਾਰ ਦਾ, ਤੇ ਬਲਾਤਕਾਰ ਦੇ ਇਲਜ਼ਾਮ ਲੱਗੇ ਸੀਗੇ ਉਹਨਾਂ ਦੇ ਨਾਲ ਕੁਲੀਗ ਦੇ ਨਾਲ, ਮਤਲਬ ਬਦਸਲੂਕੀ ਦੇ ਜਾਂ ਉਹਨਾਂ ਦੀ ਇੱਜ਼ਤ ਹੱਤਕ ਦੇ ਕੇਸ ਸੀਗੇ। ਤੇ ਨਾਲ ਇਹ ਵੀ ਇਹ ਨਵੰਬਰ 2013 ਦੀ ਗੱਲ ਹੈ ਰਾਜ ਜੀ, ਜਦੋਂ ਇਹ ਜਿਹੜਾ ਆਪਣਾ ਤਰੁਣ ਤੇਜਪਾਲ ਆ ਇਹਦੇ ਤੇ ਉਹ ਇਲਜ਼ਾਮ ਲੱਗੇ ਸੀਗੇ ਕਿ ਕਿਹਾ ਗਿਆ ਸੀਗਾ ਕਿ ਕੋਈ ਇਵੈਂਟ ਸੀਗਾ ਤੇ ਉਹਦੇ ਚ ਬਦਸਲੂਕੀ ਕੀਤੀ ਇਹਨਾਂ ਨੇ ਆਪਣੀ ਕੁਲੀਗ ਦੇ ਨਾਲ। ਪਰ ਤਰੁਣ ਤੇਜਪਾਲ ਕੌਣ ਆ? ਤਰੁਣ ਤੇਜਪਾਲ ਇੱਕ ਪੰਜਾਬੀ ਬੰਦਾ ਵਾ, ਬਹੁਤ ਘੱਟ ਲੋਕ ਸ਼ਾਇਦ ਜਾਣਦੇ ਹੋਣਗੇ। ਤਰੁਣ ਤੇਜਪਾਲ ਪੰਜਾਬੀ ਬੰਦਾ ਹੈ, ਤੇ ਤਰੁਣ ਤੇਜਪਾਲ ਇੱਕ
ਐਸਾ ਸਮਾਂ ਸੀਗਾ ਜਦੋਂ ਤਰੁਣ ਤੇਜਪਾਲ ਦੀਆਂ ਖਬਰਾਂ ਨੇ ਭਾਰਤ ਨੂੰ ਹਿਲਾ ਕੇ ਰੱਖਤਾ ਸੀ, ਖਾਸ ਕਰਕੇ ਜਦੋਂ ਐਨਡੀਏ ਦੀ ਸਰਕਾਰ ਸੀ। ਤਾਂ ਐਨਡੀਏ ਦੀ ਸਰਕਾਰ ਦੇ ਵਿੱਚ ਜੀ ਜੀ ਗੱਲ ਕੰਟੀਨਿਊ ਕਰੋ ਜੀ ਪ੍ਰਵੀਨ ਜੀ। ਹਾਂਜੀ ਤਾਂ ਤਰੁਣ ਤੇਜਪਾਲ ਨੇ ਐਨਡੀਏ ਦੀ ਸਰਕਾਰ ਦੇ ਵਿੱਚ ਬਹੁਤ ਸਾਰੇ ਘੁਟਾਲੇ ਜਿਹੜੇ ਆ ਉਹ ਕੱਢ ਕੇ ਲਿਆਂਦੇ ਸੀ। ਇਹਨਾਂ ਕਰਕੇ ਜਾਰਜ ਫਰਨਾਂਡਸ ਨੂੰ ਅਸਤੀਫਾ ਦੇਣਾ ਪਿਆ ਸੀ ਆਪਣੇ ਅਹੁਦੇ ਤੋਂ। ਉਹ ਉਦੋਂ ਦਾ ਰੱਖਿਆ ਮੰਤਰੀ ਸੀਗਾ ਜਾਰਜ ਫਰਨਾਂਡਸ। ਤੇ ਟੈਲਕਾ ਮੈਗਜ਼ੀਨ ਨੇ ਸਟੈਂਕ ਕੀਤਾ ਸੀਗਾ ਤੇ ਐਨਡੀਏ ਸਰਕਾਰ ਨੂੰ ਮੁਸ਼ਕਲਾਂ ਦੇ ਵਿੱਚ ਪਾਤਾ ਸੀਗਾ। ਤੇ ਇਹ ਬੰਦੇ ਨੇ 2000 ਦੇ ਵਿੱਚ ਟੈਲਕਾ ਮੈਗਜ਼ੀਨ ਦੀ ਸ਼ੁਰੂਆਤ ਕੀਤੀ ਤੇ ਉਸ ਟਾਈਮ ਬਹੁਤ ਘੱਟ ਸਮੇਂ ਦੇ ਵਿੱਚ ਨਾਂ ਖੱਟਿਆ ਸੀਗਾ ਇਹਨੇ। ਤੇ ਸਟਿੰਗ ਆਪਰੇਸ਼ਨ ਇਹਨਾਂ ਦੀ ਖਾਸੀਅਤ ਸੀ। ਤੇ ਇਹ ਕੀ ਕਰਦੇ ਸੀਗੇ ਕਿ ਆਪਣਾ ਨਾਮ ਬਦਲ ਲਿਆ, ਹੁਲੀਆ ਬਦਲ ਲਿਆ ਤੇ ਆਮ ਜ਼ਿੰਦਗੀ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਨ ਦਾ ਕੰਮ ਕਰਦੇ ਸੀਗੇ ਇਹ। ਤੇ ਉਸ ਤੋਂ ਬਾਅਦ 2011 ਦੇ ਵਿੱਚ ਇਹਨਾਂ ਨੇ ਇੱਕ ਆਪਰੇਸ਼ਨ ਕੀਤਾ ਸੀਗਾ ਵੈਸਟ ਐਂਡ। ਉਹਦੇ ਵਿੱਚ ਬਹੁਤ ਨਾਂ ਕਮਾਇਆ ਸੀ ਇਸ ਟੈਲਕਾ ਮੈਗਜ਼ੀਨ ਨੇ। ਰਿਪੋਰਟਰਾਂ ਨੇ ਖੁਦ ਨੂੰ ਇਹ ਕਿਹਾ ਕਿ ਅਸੀਂ ਹਥਿਆਰਾਂ ਦੇ ਡੀਲਰ ਹਾਂ ਤੇ ਰਿਸ਼ਵਤ ਤੇ ਵੇਸਵਾਵਾਂ ਦੇ ਆਫਰ ਦਿੱਤੇ। ਤੇ ਫਿਰ ਕੀ ਹੋਇਆ ਕਿ ਜਿਹੜੇ ਫੌਜ ਦੇ ਅਧਿਕਾਰੀ ਆ, ਦੇਖੋ ਫੌਜ ਬਾਰੇ ਆਪਾਂ ਕਹਿੰਦੇ ਕਿ ਯਾਰ ਸੀਕ੍ਰੇਟ ਚੀਜ਼ਾਂ ਬਾਹਰ ਨਹੀਂ ਆਉਣੀਆਂ ਚਾਹੀਦੀਆਂ। ਜਿਹੜੇ ਸਾਡੇ ਬਿਊਰੋਕਰੇਟਸ ਆ, ਇੱਥੋਂ ਤੱਕ ਕਿ ਭਾਰਤੀ ਜਨਤਾ ਪਾਰਟੀ ਦੇ ਕਈ ਆਗੂ ਵੀ ਹਥਿਆਰਾਂ ਦੀ ਡੀਲ ਕਰਾਉਣ ਦੇ ਲਈ ਕਿ ਬਈ ਤੁਹਾਨੂੰ ਹਥਿਆਰ ਅਸੀਂ ਤੁਹਾਡੇ ਵੇਚਾਂਗੇ ਭਾਰਤ ਦੀ ਆਰਮੀ ਨੂੰ ਤੇ ਤੁਸੀਂ ਉਹਦੇ ਬਦਲੇ ਸਾਨੂੰ ਦਿਓ ਰਿਸ਼ਵਤ, ਵੇਸਵਾਵਾਂ, ਜਿਸਮਾਨੀ ਰਿਸ਼ਵਤ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ। ਤੇ ਇਹ ਸਾਰੀਆਂ ਚੀਜ਼ਾਂ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਸੀ। ਤੇ ਇੱਕ ਮੈਗਜ਼ੀਨ ਹੈ ਸ਼ਾਇਦ ਏਸ਼ੀਆ ਵੀਕ, ਉਦੋਂ ਉਹਨੇ ਤਰੁਣ ਤੇਜਪਾਲ ਨੂੰ ਏਸ਼ੀਆ ਦੇ ਸਭ ਤੋਂ 50 ਪੱਤਰਕਾਰ ਜਿਹੜੇ ਆ ਵੱਡੇ ਪੱਤਰਕਾਰ ਉਹਨਾਂ ਦੇ ਵਿੱਚੋਂ ਇੱਕ ਮੰਨਿਆ ਸੀਗਾ। ਤੇ ਇਹਦੀ ਜਿਹੜੀ ਸਟੈਂਕ ਕੀਤਾ ਸੀ ਨਾ, ਇਹਦੀ ਤੁਲਨਾ ਇੱਕ ਅਖਬਾਰ ਸੀਗਾ ਬ੍ਰਿਟੇਨ ਦਾ ਗਾਰਡੀਅਨ, ਤੇ ਉਹਨੇ ਅਮਰੀਕਾ ਦੇ ਵਾਟਰਗੇਟ ਨਾਲ ਇਹਦੀ ਤੁਲਨਾ ਕੀਤੀ ਸੀ ਜਿਹੜੇ ਬੰਦੇ ਨੇ। ਸੋ ਗੱਲਾਂ ਇਹਦੀਆਂ ਬਹੁਤ ਆ, ਇਹਨੇ ਤਰਥੱਲੀ ਮਚਾਤੀ ਸੀ। ਬਾਅਦ ਦੇ ਵਿੱਚ ਕਈ ਲੋਕ ਦੇਖੋ ਜਦੋਂ ਕਿਸੇ ਸਰਕਾਰ ਦਾ ਕੋਈ ਪੱਤਰਕਾਰ ਜ਼ਿਆਦੇ ਚੱਠੇ ਢੇੜ ਦੇਵੇ ਨਾ, ਫਿਰ ਉਹਨੂੰ ਐਂਟੀ ਪਾਰਟੀ ਨਾਲ ਜੋੜਨ ਲੱਗ ਪੈਂਦੇ ਲੋਕ। ਤਾਂ ਫਿਰ ਭਾਜਪਾ ਨੇ ਜਾਂ ਭਾਜਪਾ ਦੇ ਕੁਛ ਬੰਦਿਆਂ ਨੇ ਇਹਨੂੰ ਕਾਂਗਰਸ ਨਾਲ ਵੀ ਜਿਹੜਾ ਜੋੜਿਆ। ਤੇ ਪਰ ਚੰਗੀ ਗੱਲ ਇਹ ਹੈ ਕਿ ਇਹ ਬੰਦਾ ਦੇਸ਼ ਦੇ ਤਰ੍ਹਾਂ ਹਰ ਘਾਟ ਤੋਂ ਪਾਣੀ ਪੀਤਾ ਤੇ ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਟ ਸੀਗਾ ਤੇ ਸਾਬਕਾ ਫੌਜੀ ਅਫਸਰ ਦਾ ਪੁੱਤਰ ਹੈ ਤਰੁਣ ਤੇਜਪਾਲ ਜੀ। ਜੀ ਬਿਲਕੁਲ ਜੀ। ਤਹਿਲਕਾ ਨੇ ਬਹੁਤ ਤਹਿਲਕੇ ਜਿਹੜੇ ਉਸ ਟਾਈਮ ਦੇ ਉੱਤੇ ਜਿਹੜੇ ਉਹ ਮਚਾਏ ਸੀਗੇ। ਸੋ ਨਾਂ ਵੀ ਉਹਨੇ ਬੜਾ ਸੋਚ ਕੇ ਇੱਦਾਂ ਰੱਖਿਆ ਸੀਗਾ। ਸਰਵਉੱਚ ਅਦਾਲਤ ਵੱਲੋਂ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਦੇ ਉੱਤੇ ਰੋਕ। ਦੇਖੋ ਸਰਵਉੱਚ ਅਦਾਲਤ ਨੇ ਨਾ ਇਲਾਹਾਬਾਦ ਹਾਈ ਕੋਰਟ ਦਾ ਜਿਹੜਾ ਹੁਕਮ ਸੀਗਾ, ਜਿਹੜਾ 17 ਮਈ ਨੂੰ ਦਿੱਤੇ ਸੀਗੇ। ਤੇ ਉਸ ਤੋਂ ਬਾਅਦ ਇਲਾਹਾਬਾਦ ਹਾਈ ਕੋਰਟ ਨੇ ਇਹ ਵੀ ਕਿਹਾ ਸੀਗਾ ਕਿ ਜਿਹੜਾ ਹੁਣ ਉੱਤਰ ਪ੍ਰਦੇਸ਼ ਆ ਉਹ ਰਾਮ ਭਰੋਸੇ ਆ। ਤੇ ਸੂਬਾ ਸਰਕਾਰ ਦੀ ਖਿਚਾਈ ਕੀਤੀ ਸੀ ਤੇ ਸਰਕਾਰ ਉਹ ਕਹਿੰਦੇ ਕਿ ਜਿਹੜੇ ਘਰਾਂ ਦੇ ਵਿੱਚ ਇਕਾਂਤਵਾਸ ਦੇ ਵਿੱਚ ਚੱਲ ਰਹੇ ਆ ਨਾ ਕਰੋਨਾ ਮਰੀਜ਼, ਉਹਨਾਂ ਨੂੰ ਦਵਾਈਆਂ ਤੇ ਆਕਸੀਜਨ ਮੁਹੱਈਆ ਕਰਵਾਉਣ ਦੇ ਵਿੱਚ ਨਾਕਾਮ ਸਿੱਧ ਹੋਈ ਹੈ। ਤੇ ਉਹਨਾਂ ਨੂੰ ਜਿਹੜੀ ਆ ਹਰ ਚੀਜ਼ ਜਿਹੜੀ ਆ ਉਹ ਉੱਥੇ ਘਰਾਂ 'ਚ ਬੈਠਿਆਂ ਨੂੰ ਉਪਲਬਧ ਕਰਾਈ ਜਾਵੇ। ਹੁਣ ਦੇਖੋ ਮੈਂ ਇਸ ਖਬਰ ਦੀ ਪੁਸ਼ਟੀ ਤਾਂ ਹਾਲੇ ਨਹੀਂ ਕਰ ਸਕਦਾ। ਇਹਨਾਂ ਦਾ ਨਾ ਇੱਕ ਬਹੁਤ ਵੱਡਾ ਨੇਤਾ ਵਾ ਸਾਂਗਵਾਨ, ਉਹਦੇ 2 ਭਰਾਵਾਂ ਦੀ ਡੈਥ ਕਰੋਨਾ ਵਾਇਰਸ ਕਰਕੇ ਹੋਈ ਆ। ਤੇ ਜੇ ਮੈਂ ਗਲਤ ਨਾ ਹੋਵਾਂ ਨਾ ਰਾਜ ਜੀ, ਯੂਪੀ ਦੇ ਵਿੱਚ ਬਾਹਲਾ ਨਹੀਂ 3-4 MLA ਮਾਰੇ ਗਏ ਕਰੋਨਾ ਵਾਇਰਸ ਕਰਕੇ। ਯੂਪੀ ਦੇ ਵਿੱਚ ਹੀ ਆਪਣੀ ਸਪੈਸ਼ਲ ਸਪੋਰਟ ਪ੍ਰੋਗਰਾਮ ਦੇ ਵਿੱਚ ਆਪਾਂ ਦੱਸਿਆ ਸੀਗਾ ਬੜੀ ਤਫਸੀਲ ਦੇ ਨਾਲ ਕਿ ਇਹਨਾਂ ਦਾ ਇੱਕ ਵਿਧਾਇਕ ਸੀਗਾ ਲੋਧੀ, ਪੱਪੂ ਲੋਧੀ, ਉਹਦੀ ਪਤਨੀ ਨੂੰ ਬੈੱਡ ਨਹੀਂ ਸੀ ਮਿਲਿਆ ਹਸਪਤਾਲ ਦੇ ਵਿੱਚ, ਉਹ ਫਰਸ਼ ਤੇ ਲੇਟੀ ਰਹੀ। ਤੇ ਯੂਪੀ ਦੇ ਵਿੱਚ ਹੀ ਜਿਹੜੇ ਲੋਕਾਂ ਨੇ ਇਹ ਕਿਹਾ ਕਿ ਮੇਰੇ ਨਾਨੇ ਨੂੰ ਖੂਨ ਚਾਹੀਦਾ ਜੀ, ਕਿ ਉਹ ਖੂਨ ਜਿੱਥੋਂ ਵੀ ਮਿਲ ਜੇ, ਮੇਰੇ ਨਾਨੇ ਨੂੰ ਆਕਸੀਜਨ ਚਾਹੀਦੀ ਹੈ, ਜਿੱਥੋਂ ਵੀ ਮਿਲ ਜੇ ਅਸੀਂ ਲੈਣ ਨੂੰ ਤਿਆਰ ਹਾਂ, ਉਹ ਬੰਦੇ ਤੇ ਚੱਕ ਕੇ ਇਹਨਾਂ ਨੇ NSA ਭੇਜਤਾ। ਯੂਪੀ ਦੇ ਜਿਹੜੇ ਮੁੱਖ ਮੰਤਰੀ ਨੇ ਯੋਗੀ ਆਦਿੱਤਿਆਨਾਥ। ਤਾਂ ਇਹ ਹਾਲਾਤ ਨੇ ਉੱਥੇ। ਤਾਂ ਹੁਣ ਸੁਪਰੀਮ ਕੋਰਟ ਕਹਿ ਰਹੀ ਹੈ ਜੀ ਦੇਖੋ ਹਰੇਕ ਚੀਜ਼ ਇੱਦਾਂ ਸਰਕਾਰਾਂ ਨਹੀਂ ਮੁਹੱਈਆ ਕਰਾ ਸਕਦੀਆਂ। ਕਮਾਲ ਦੀ ਗੱਲ ਹੈ ਕਿ ਇੱਕ ਕੋਰਟ, ਇੱਕ ਸਰਵਉੱਚ ਅਦਾਲਤ ਜਿਹੜੀ ਹੈ ਸਰਕਾਰ ਨੂੰ ਡਿਫੈਂਡ ਕਰ ਰਹੀ ਹੈ। ਤੇ ਜਦ ਕਿ ਇਹਨਾਂ ਅਦਾਲਤਾਂ ਦੇ ਵਿੱਚੋਂ ਇਹਨਾਂ ਸਰਕਾਰਾਂ ਨੂੰ ਝਾੜਾਂ ਪਈਆਂ ਕਿ ਤੁਸੀਂ ਜਦੋਂ ਦਿੱਲੀ ਦੇ ਵਿੱਚ ਆਕਸੀਜਨ ਖਤਮ ਹੋਈ ਸੀ, ਉਹ ਕਹਿੰਦੇ ਤੁਸੀਂ ਸ਼ਤਰਮੁਰਗ ਵਾਂਗੂ ਰੇਤੇ 'ਚ ਸਿਰ ਫਸਾ ਕੇ ਬਚ ਨਹੀਂ ਸਕਦੇ। ਇਹ ਸਰਕਾਰਾਂ ਵਾਸਤੇ ਕਿਤਨੀਆਂ ਛੋਟੀਆਂ ਰਾਜ ਜੀ। ਸ਼ਤਰਮੁਰਗ ਦੇ ਨਾਲ ਸਰਕਾਰਾਂ ਦੀ ਤੁਲਨਾ ਹੋਣੀ ਜੁਡੀਸ਼ੀਅਰੀ ਦੇ ਵਿੱਚ। ਪਰ ਕਮਾਲ ਦੀ ਗੱਲ ਹੈ ਕਿ ਹੁਣ ਜਿਹੜੀ ਸਾਡੀ ਸੁਪਰੀਮ ਕੋਰਟ ਆ
ਉਹਨੇ ਹਾਈ ਕੋਰਟ ਦੇ ਹੁਕਮਾਂ ਨੂੰ ਰੱਦ ਕੀਤਾ। ਉਹ ਕਹਿੰਦੇ ਕਿ ਜੀ ਇਹ ਜਿਹੀਆਂ ਚੀਜ਼ਾਂ ਪੋਸੀਬਲ ਨਹੀਂ, ਪਰ ਮੇਰੇ ਖਿਆਲ ਦੇ ਨਾਲ ਕੋਰਟ ਦੇ ਵਿੱਚੋਂ ਹੀ ਜਿਹੜੇ ਵਕੀਲ ਨੇ ਸਰਕਾਰ ਦੇ ਜਾਂ ਹੋਰ ਜਿਹੜੇ ਹਾਈ ਕੋਰਟ ਦੇ ਵਿੱਚ ਜਿਹੜੀਆਂ ਧਿਰਾਂ ਗਈਆਂ ਸੀ, ਤਾਂ ਸੁਪਰੀਮ ਕੋਰਟ ਤੋਂ ਇੰਨਾ ਜ਼ਰੂਰ ਪੁੱਛ ਲੈਣ ਕਿ ਫਿਰ ਸਰਕਾਰ ਕਰ ਕੀ ਸਕਦੀ ਹੈ, ਕਿਉਂਕਿ ਸਰਕਾਰ ਕਰ ਤਾਂ ਕੁਛ ਰਹੀ ਨਹੀਂ। ਉਹਦੇ ਬਦਲੇ ਹਾਈ ਕੋਰਟ ਤੋਂ ਝਾੜਾਂ ਪੈਂਦੀਆਂ ਨੇ, ਸਰਕਾਰ ਚੁੱਕ ਕੇ ਚਲੀ ਜਾਂਦੀ ਹੈ ਸੁਪਰੀਮ ਕੋਰਟ ਦੇ ਵਿੱਚ, ਸੁਪਰੀਮ ਕੋਰਟ ਉਲਟਾ ਸਰਕਾਰ ਨੂੰ ਹੀ ਡਿਫੈਂਡ ਕਰ ਦਿੰਦੀ ਹੈ ਜੀ। ਜੀ 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 ਅਤੇ ਅਗਲੀ ਆਪਾਂ ਪ੍ਰਵੀਨ ਜੀ ਗੱਲ ਕਰ ਲਈਏ ਟੂਲ ਕਿਟ ਟਵੀਟ ਦੇ ਉੱਤੇ ਟਵਿੱਟਰ ਵੱਲੋਂ ਹੇਰ ਫੇਰ ਦਾ ਟੈਗ। ਤੁਸੀਂ ਨਾ ਇਹਨਾਂ ਦਾ ਇੱਕ ਤਰਜਮਾਨ ਹੈ ਬੀਜੇਪੀ ਦਾ, ਸੰਬਿਤ ਪਾਤਰਾ, ਨਾਂ ਸੁਣਿਆ ਹੋਣਾ ਤੁਸੀਂ ਸਾਰਿਆਂ ਨੇ। ਬਿਲਕੁਲ। ਉਹਨੇ ਕੀ ਕੀਤਾ, ਸੰਬਿਤ ਪਾਤਰਾ ਨੇ ਕੀ ਕੀਤਾ ਕਿ ਬਈ ਟਵਿੱਟਰ ਤੇ ਉਹਨੇ ਜਿਹੜੀ ਕਾਂਗਰਸ ਦੀ ਟੂਲ ਕਿਟ ਸੀਗੀ ਇੱਕ ਕੋਈ, ਤਾਂ ਉਹਨੇ ਉਹਦੇ ਨਾਲ ਮੈਨੂਪੂਲੇਟਡ ਮੀਡੀਆ ਟੈਗ ਲਾਤਾ। ਤਾਂ ਜਦੋਂ ਟੈਗ ਲਾਤਾ ਤਾਂ ਉਸ ਤੋਂ ਬਾਅਦ ਟਵਿੱਟਰ ਨੇ ਟੂਲ ਕਿਟ ਦੇ ਨਾਲ ਜੁੜੇ ਜਿਹੜੇ ਟਵੀਟ ਸੀਗੇ ਇਹਨਾਂ ਨੂੰ ਹੇਰ ਫੇਰ ਦੇ ਵਰਗ ਦੇ ਵਿੱਚ ਰੱਖਤਾ ਕਿ ਬਈ ਤੁਸੀਂ ਜਦੋਂ ਮੈਨੂਪੂਲੇਟਡ ਮੀਡੀਆ ਦਾ ਜਿਹੜਾ ਟੈਗ ਲਾਉਣਾ, ਇਹ ਚੀਜ਼ਾਂ ਨਹੀਂ ਐਕਸੈਪਟੇਬਲ, ਤਾਂ ਇਹ ਚੀਜ਼ਾਂ ਨੂੰ ਤੁਸੀਂ ਇਹ ਹੇਰ ਫੇਰ ਟੈਗ ਦੇ ਵਿੱਚ ਰੱਖਤਾ। ਤਾਂ ਭਾਜਪਾ ਤੜਪੀ, ਭਾਜਪਾ ਕਹਿੰਦੀ ਕਿ ਜੀ ਟਵਿੱਟਰ ਦਾ ਇਹ ਜਿਹੜਾ ਕਦਮ ਆ ਇਹ ਸਹੀ ਨਹੀਂ ਆ, ਤੇ ਭਾਜਪਾ ਨੇ ਦੋਸ਼ ਲਾਇਆ ਸੀ ਉਲਟਾ ਕਾਂਗਰਸ ਤੇ, ਜਿਹੜੀ ਟੂਲ ਕਿਟ ਤਿਆਰ ਕੀਤੀ ਆ ਇਹਦੇ ਵਿੱਚ ਕਰੋਨਾ ਨਾਲ ਨਜਿੱਠਣ ਦੀਆਂ ਗੱਲਾਂ ਘੱਟ ਆ ਤੇ ਕੇਂਦਰ ਨੂੰ ਨਿਸ਼ਾਨਾ ਬਣਾਇਆ ਗਿਆ। ਤੇ ਭਾਜਪਾ ਨੇ ਇਹ ਵੀ ਗੱਲ ਕਹੀ ਸੀ ਕਿ ਸਾਨੂੰ ਬਦਨਾਮ ਕੀਤਾ ਜਾ ਰਿਹਾ, ਤੇ ਸਰਕਾਰ ਕਹਿੰਦੀ ਵੀ ਤੁਸੀਂ ਇਹਨੂੰ ਹਟਾਓ ਕਿਸੇ ਨਾ ਕਿਸੇ ਤਰੀਕੇ ਨਾਲ, ਕਿਉਂਕਿ ਮਾਮਲਾ ਜਾਂਚ ਅਧੀਨ ਹੈ। ਪਰ ਨਾਲ ਕੀ ਹੋਇਆ ਕਿ ਜਦੋਂ ਕਾਂਗਰਸ ਦੇ ਜਿਹੜੇ ਤਰਜਮਾਨ ਨੇ, ਮੇਰਾ ਖਿਆਲ ਜਿਵੇਂ ਉਹਨਾਂ ਦਾ ਨਾਂ ਨਾ ਭੁੱਲਦਾ ਹੋਵਾਂ, ਤਾਂ ਉਹਨਾਂ ਦੇ ਸ਼ਾਇਦ ਰੋਹਨ ਗੁਪਤਾ, ਤਾਂ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਕਿ ਜਿਹੜਾ ਇਹ ਮੈਨੂਪੂਲੇਟਡ ਵਾਲਾ ਇਹਨਾਂ ਨੇ ਸ਼ਬਦ ਜੋੜਿਆ, ਤਾਂ ਉਹ ਇੱਕ ਤਰੀਕੇ ਨਾਲ ਸਿਆਸਤ ਤੋਂ ਪ੍ਰੇਰਿਤ ਆ। ਤਾਂ ਜਦੋਂ ਵੈਰੀਫਾਈ ਹੋਈਆਂ ਚੀਜ਼ਾਂ, ਜਦੋਂ ਟਵਿੱਟਰ ਨੇ ਆਪਣੇ ਪੱਧਰ ਤੇ ਵੈਰੀਫਾਈ ਕੀਤਾ ਸਾਰਾ ਕੁਛ, ਤਾਂ ਉਹਨਾਂ ਨੇ ਸੰਬਿਤ ਪਾਤਰਾ ਦੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹਨਾਂ ਨੂੰ ਗਲਤ ਪਾਇਆ। ਤਾਂ ਜਦੋਂ ਗਲਤ ਪਾਇਆ ਤਾਂ ਫਿਰ ਇਹਨਾਂ ਨੂੰ ਲੱਗਿਆ ਕਿ ਯਾਰ ਜਿਹੜਾ ਸਾਡੀ ਤਾਂ ਹੇਠੀ ਹੋ ਗਈ। ਤਾਂ ਹੁਣ ਉਹਨਾਂ ਨੇ ਜਦੋਂ ਸ਼ਿਕਾਇਤ ਮਿਲੀ ਜਾਂ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਸੀ, ਕਾਂਗਰਸ ਨੇ ਟਵਿੱਟਰ ਨੂੰ ਵੀ ਕੀਤੀ ਸੀ, ਤਾਂ ਇਹ ਟਵਿੱਟਰ ਨੇ ਆਪਣੀ ਜਾਂਚ ਕੀਤੀ ਤਾਂ ਮੈਨੂਪੂਲੇਟਡ ਮੀਡੀਆ ਜਿਹੜਾ ਵਰਗ ਦੇ ਵਿੱਚ ਮਾਰ ਕੀਤਾ ਸੀਗਾ, ਤਾਂ ਉਹਨੇ ਲਿਖਿਆ ਗਿਆ ਕਿ ਇਹ ਚੀਜ਼ਾਂ ਹੁਣ ਤੋੜ ਮੋੜ ਕੇ ਪਾਈਆਂ ਗਈਆਂ ਨੇ ਤੇ ਇਹ ਚੀਜ਼ਾਂ ਇੱਥੇ ਨਹੀਂ ਰਹਿਣੀਆਂ ਚਾਹੀਦੀਆਂ, ਇੱਦਾਂ ਨਹੀਂ ਹੋਣਾ ਚਾਹੀਦਾ। ਤਾਂ ਫਰਜ਼ੀ ਦੱਸਿਆ ਸੀਗਾ ਭਾਜਪਾ ਨੇ, ਭਾਜਪਾ ਉੱਤੇ ਸਾਜ਼ਿਸ਼ ਰਚਣ ਦੇ ਬਾਅਦ ਦੋਸ਼ ਵੀ ਲੱਗੇ। ਤਾਂ ਟੂਲ ਕਿਟ ਵਿਵਾਦ ਕੀ ਹੈ, ਤੁਹਾਨੂੰ ਗ੍ਰੇਟਾ ਥਨਬਰਗ ਦਾ ਮਾਮਲਾ ਯਾਦ ਹੋਣਾ। ਗ੍ਰੇਟਾ ਥਨਬਰਗ ਨੇ ਇੱਕ ਟੂਲ ਕਿਟ ਸਾਂਝੀ ਕੀਤੀ ਸੀ, ਦਿਸ਼ਾ ਰਵੀ ਜਿਹੜੀ ਵਾਤਾਵਰਨ ਕਾਰਕੁਨ ਆ ਸਾਡੇ ਦੇਸ਼ ਦੇ ਵਿੱਚ, ਉਹਨੇ ਉਹ ਟੂਲ ਕਿਟ ਦੇ ਨਾਲ ਕੋਈ ਚੀਜ਼ਾਂ ਐਡ ਕਰ ਦਿੱਤੀਆਂ। ਟੂਲ ਕਿਟ ਕੀ ਹੈ, ਟੂਲ ਕਿਟ ਇੱਕ ਹੈ ਜਾਂ ਮਤਲਬ ਇੱਕ ਨਾ ਜਿਵੇਂ ਆਪਾਂ ਕਹਿ ਲਈ ਕਿ ਇੱਕ ਸੀਰੀਜ਼ ਆ ਜਿਹਦੇ ਨਾਲ ਇਹ ਹੁੰਦਾ ਕਿ ਬਈ ਇਸ ਤੋਂ ਬਾਅਦ ਆਹ ਕੰਮ ਕਰਨਾ, ਇਸ ਤੋਂ ਬਾਅਦ ਇਹ ਕੰਮ ਕਰਨਾ, ਇਸ ਤੋਂ ਬਾਅਦ ਐਂ ਕਰਨਾ। ਕਿ ਜਦੋਂ ਤੁਸੀਂ ਕਿਸੇ ਬਿਮਾਰੀ ਦੇ ਵਿੱਚ ਆ ਜਾਂ ਕਿਸੇ ਮੁਹਿੰਮ ਦੇ ਵਿੱਚ ਆ, ਕਿਸੇ ਵੀ ਮੁਹਿੰਮ ਦੀ, ਕਿਸਾਨ ਅੰਦੋਲਨ ਦੀ ਵੀ ਟੂਲ ਕਿਟ ਬਣੀ ਸੀ, ਤਾਂ ਇਹ ਪਹਿਲਾਂ ਕਾਂਗਰਸ ਨੇ ਬਣਾਈ। ਇਹ ਕਹਿੰਦੇ ਕਿ ਜੀ ਮੈਨੂਪੂਲੇਟਡ ਆ, ਜਦੋਂ ਜਾਂਚ ਹੋਈ ਤਾਂ ਉਦੋਂ ਤੜਫੇ ਭਾਜਪਾ ਵਾਲੇ। ਤਾਂ ਹੁਣ ਉਹ ਚੀਜ਼ਾਂ ਸਾਰੀਆਂ ਹਟਾ ਦਿੱਤੀਆਂ ਗਈਆਂ, ਇੱਕ ਤਰੀਕੇ ਨਾਲ ਇਹਨਾਂ ਨੂੰ ਟਵਿੱਟਰ ਤੋਂ ਝਟਕਾ ਲੱਗਿਆ ਕਹਿ ਸਕਦੇ ਹਾਂ। ਪਰ ਇਹ ਟੂਲ ਕਿੱਟਾਂ ਨੂੰ ਨਾ ਭਾਜਪਾ ਜਿਹੜੀ ਆ ਉਹ ਡਿਫਰੈਂਟ ਤਰੀਕੇ ਨਾਲ ਲੈਂਦੀ ਆ। ਇਹ ਕਹਿੰਦੀ ਤੁਸੀਂ ਸਾਡੀ ਮੋਦੀ ਸਰਕਾਰ ਨੂੰ ਬਦਨਾਮ ਕਰ ਰਹੇ ਹੋ। ਉਹ ਮੋਦੀ ਸਰਕਾਰ ਨੂੰ ਕਾਂਗਰਸ ਬਦਨਾਮ ਕਰਨ ਜੋਗੀ ਹੈ ਕਿੱਥੇ ਆ? ਕਾਂਗਰਸ ਕੋਲੇ ਵਿਚਾਰਿਆਂ ਕੋਲੇ ਇੰਨਾ ਵੇਲ, ਇੰਨੀ ਫੁਰਸਤ, ਐਡਾ ਵੱਡਾ ਏਜੰਡਾ ਹੈ ਕਿੱਥੇ ਆ? ਸਰਕਾਰ ਤੇ ਆਪਣੇ ਕੰਮਾਂ ਨਾਲ ਹੀ ਬਦਨਾਮ ਹੋਈ ਪਈ ਆ। ਹੁਣ ਆਸਟ੍ਰੇਲੀਆ 'ਚ ਜਾ ਕੇ ਕਿਸੇ ਨੇ ਥੋੜ੍ਹਾ ਦੱਸਿਆ ਕਿ ਮੋਦੀ ਸਾਹਿਬ ਨੇ ਜੀ ਆਹ ਕੰਮ ਕੀਤਾ ਹੈ। ਆਸਟ੍ਰੇਲੀਆ ਵਾਲਿਆਂ ਨੇ ਆਪਣੇ ਕਾਲਮ ਲਿਖੇ ਨੇ, ਆਰਟੀਕਲ ਲਿਖੇ ਨੇ, ਤੇ ਉਹਨਾਂ ਨੇ ਰੱਜ ਕੇ ਬੇਇੱਜ਼ਤੀ ਕੀਤੀ ਹੈ ਸਰਕਾਰ ਦੀ। ਵਾਸ਼ਿੰਗਟਨ ਪੋਸਟ ਨੂੰ ਜਾ ਕੇ ਕਿਸੇ ਨੇ ਥੋੜ੍ਹਾ ਦੱਸਿਆ ਕਿ ਬਈ ਮੋਦੀ ਸਰਕਾਰ ਕੀ ਕਰ ਰਹੀ ਹੈ। ਉਹਨਾਂ ਨੇ ਹਾਲਾਤਾਂ ਨੂੰ ਓਬਜ਼ਰਵ ਕੀਤਾ ਤੇ ਉਹਨਾਂ ਨੇ ਕਿਹਾ ਕਿ ਜੀ ਇੱਥੇ ਤਾਂ ਸਿਰਫ ਕ੍ਰੈਡਿਟ ਵਾਰ ਆ, ਹੋਰ ਇੱਥੇ ਕੁਛ ਨਹੀਂ, ਕੰਮ ਕੁਛ ਨਹੀਂ ਹੋ ਰਿਹਾ। ਸੋ ਇਹ ਚੀਜ਼ਾਂ ਨੇ ਕਿ ਜਦੋਂ ਸਰਕਾਰ ਦੇ ਉਲਟ ਕੋਈ ਚੀਜ਼ਾਂ ਪੈਂਦੀਆਂ ਨੇ, ਕ੍ਰਿਟਿਸਿਜ਼ਮ ਜਦੋਂ ਬੀਜੇਪੀ ਨੂੰ ਫੇਸ ਕਰਨਾ ਪੈਂਦਾ ਤਾਂ ਉਹ ਚੀਜ਼ਾਂ ਨੂੰ ਦੂਜੀ ਦਿਸ਼ਾ ਦੇ ਦਿੰਦੀ ਹੈ। ਕਈ ਵਾਰੀ ਰਾਸ਼ਟਰਵਾਦ, ਕਈ ਵਾਰੀ ਪਾਕਿਸਤਾਨ, ਕਈ ਵਾਰੀ ਤੋੜ ਮਰੋੜ ਕੇ, ਕਈ ਵਾਰੀ ਕਹਿੰਦੇ ਕਿ ਜੀ ਇਹਦੇ ਨਾਲ ਸਰਕਾਰ ਨੂੰ ਬਦਨਾਮ ਕੀਤਾ ਜਾ ਰਿਹਾ। ਜੀ 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 ਅਤੇ ਬਹੁਤ ਬਹੁਤ ਪ੍ਰਵੀਨ ਜੀ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਿਹੜੀਆਂ ਜੀ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹੀ ਜੀ, ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।